ਗੁਰਦੁਆਰਾ ਗੁਰੂ ਅਰਜਨ ਸਾਹਿਬ ਹੈਗਾ, ਗੁਰੂ ਨਾਨਕਪੁਰਾ ਮਹੱਲਾ, ਜਿੱਥੇ 5 ਗੁਰੂ ਮਹਾਰਾਜ ਦੇ ਸਰੂਪ ਜਿਹੜੇ ਆ ਅਗਨ ਭੇਂਟ ਕਰ ਦਿੱਤੇ ਜਾਂਦੇ। ਅੱਗ 2 ਜਗ੍ਹਾ ਲੱਗੀ ਸੀ, ਇੱਕੋ ਟਾਈਮ ਤੇ ਲੱਗੀ ਸੀ, ਤੇ ਜਿਹੜੀ ਵਿਚਾਰਲੀ ਜਗ੍ਹਾ ਸੀ ਉੱਥੇ ਕੋਈ ਅੱਗ ਨਹੀਂ ਸੀ ਲੱਗੀ। ਤੇ ਤੋਂ ਬਿਲਕੁਲ ਕਲੀਅਰ ਪਤਾ ਲੱਗਦਾ ਸੀਗਾ ਕਿ ਇਹ ਜਿਹੜੀ ਹੈਗੀ ਆ ਸ਼ਰਾਰਤ ਆ। ਨਾ ਉੱਥੇ ਕੋਈ ਪਾਵਰ ਫੇਲੀਅਰ ਸੀਗਾ, ਜਾਂ ਬਿਜਲੀ ਨਹੀਂ ਸੀ ਫੇਲ ਹੋਈ, ਜਾਂ ਕੋਈ ਸਰਕਟ ਫੇਲੀਅਰ ਨਹੀਂ ਸੀ, ਸਾਰਾ ਕੁਝ ਫਿਊਜ਼ ਵਗੈਰਾ ਇੰਟੈਕਟ ਸੀਗੇ। SSP ਤੇ DC ਜਿਹੜਾ ਸੀਗਾ ਉਹ ਗੁਰਦੁਆਰਾ ਸਾਹਿਬ 'ਚ ਪਹੁੰਚ ਜਾਂਦੇ, ਔਰ ਉਹ ਗੁਰਦੁਆਰਾ ਸਾਹਿਬ 'ਚ ਜਿਹੜੀ ਸੰਗਤ ਬੈਠੀ ਆ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਆ ਕਿ ਤੁਸੀਂ ਇੱਦਾਂ ਕਰੋ ਕਿ ਜਿਹੜੇ ਮਹਾਰਾਜ ਦੇ ਸਰੂਪ ਆ ਇਹਨਾਂ ਨੂੰ ਇੱਥੇ ਸੰਸਕਾਰ ਕਰਕੇ ਇੱਥੇ ਇੱਕ ਜਿਹੜਾ ਥੜਾ ਸਾਹਿਬ ਬਣਾ ਦਿਓ ਪੂਰੀ ਰਾਤ 'ਚ, ਤੇ ਉਹਨੂੰ ਦੱਬਣ ਦੀ ਗੱਲ ਨੂੰ ਕੋਸ਼ਿਸ਼ ਕਰਦੇ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਕਿ ਉਹਦੀ ਅਣਗਹਿਲੀ ਨਾਲ ਇਹ ਘਟਨਾ ਵਾਪਰੀ। 3 ਤਰੀਕ ਨੂੰ ਜਦੋਂ ਧਰਨਾ ਚੱਕ ਹੋਇਆ ਤੇ ਸ਼ਾਮ ਨੂੰ ਜਿਹੜਾ ਸ਼ਿਵ ਸੈਨਾ ਦਾ ਸੂਬੇ ਦਾ ਪ੍ਰਧਾਨ ਸੀ ਰਮਾਕਾਂਤ ਜਲੋਟਾ, ਤੇ ਉਹਦੇ ਨਾਲ ਜਿਹੜੇ ਲੋਕਲ ਸ਼ਿਵ ਸੈਨਿਕ ਸੀ ਉਹਨਾਂ ਨੇ ਨਕੋਦਰ ਦੇ ਵਿੱਚ ਗੁੰਡਾਗਰਦੀ ਕੀਤੀ। ਸ਼ਾਮ ਹਥਿਆਰ ਲੈ ਕੇ ਉਹਨਾਂ ਨੇ ਸਿੱਖ ਜਿਹੜੇ ਬਿਜ਼ਨਸ ਸੀਗੇ, ਸਿੱਖ ਵਪਾਰ ਸੀ, ਉਹਨਾਂ ਦਾ ਨੁਕਸਾਨ ਕੀਤਾ। ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰੂ ਘਰ ਜਾਵਾਂਗੇ, ਉੱਥੋਂ ਅਸੀਂ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਅਗਨ ਭੇਂਟ ਹੋਏ ਉਹਨਾਂ ਨੂੰ ਇਕੱਤਰ ਕਰਕੇ ਆ ਜਾਵਾਂਗੇ ਤੇ ਅਸੀਂ ਗੋਇੰਦਵਾਲ ਸਾਹਿਬ ਜਲ ਪ੍ਰਵਾਹ ਜੀ। ਇਜਾਜ਼ਤ ਮਿਲ ਜਾਂਦੀ ਆ, ਸੰਗਤ ਤੁਰ ਪੈਂਦੀ ਆ, ਤੇ ਜਦੋਂ ਅਜੇ ਥੋੜੀ ਦੂਰੀ ਜਾਂਦੀ ਆ, ਜੇ ਸ਼ਹਿਰ ਦੀ ਹੱਦ ਦੇ ਵਿੱਚ ਵੀ ਨਹੀਂ ਹੋ ਗਏ, ਤੇ ਉੱਥੇ ਵੀਰ ਜੀ ਗੋਲੀਆਂ ਦਾ ਮੀਂਹ ਬਣਾ ਦਿੱਤਾ ਜਾਂਦਾ। ਜਦੋਂ ਡਾਕਟਰ ਜਾਂਦੇ ਉਹ ਦੇਖਦੇ ਵੀ ਭਾਈ ਹਰਮਿੰਦਰ ਸਿੰਘ ਅਜੇ ਜਿੰਦਾ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪੁਲਿਸ। ਫਿਰ ਉਹਦੀ ਭਾਈ ਹਰਮਿੰਦਰ ਸਿੰਘ ਨੂੰ ਆਪਣੇ CRP ਦੇ ਟਰੱਕ 'ਚ ਲਿਜਾ ਕੇ ਕਿ ਅਸੀਂ ਇਹਨਾਂ ਨੂੰ ਜਲੰਧਰ ਸਿਵਲ ਹਸਪਤਾਲ ਲੈ ਜਾਂਦੇ ਆ ਕਿਉਂਕਿ ਉੱਥੇ ਬਲੱਡ ਬੈਂਕ ਆ, ਤੇ ਅਸੀਂ ਇਹਨਾਂ ਨੂੰ ਬਚਾਵਾਂਗੇ। ਪਰ ਇੰਸਟੈਡ ਕਿ ਉਹਨਾਂ ਨੂੰ ਦੁਬਾਰਾ ਫਿਰ ਖਤਮ ਕਰ ਦਿੱਤਾ ਜਾਂਦਾ ਰਾਹ 'ਚ, ਤੇ ਜਿਹੜਾ ਸਿਵਲ ਹਸਪਤਾਲ ਜਲੰਧਰ ਆ ਉੱਥੋਂ ਦੀ ਜਿਹੜੀ ਰਿਪੋਰਟ ਆ ਬਰੌਟ ਡੈਡ ਕਹਿ ਕੇ ਉਹਨਾਂ ਨੂੰ ਵਾਪਸ ਨਕੋਦਰ ਭੇਜ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਨੂੰ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ TV 84 ਦੇ ਮਾਧਿਅਮ ਰਾਹੀਂ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 1986 ਦੇ ਵਿੱਚ ਵਾਪਰੇ ਨਕੋਦਰ ਕਾਂਡ ਬਾਰੇ ਗੱਲ ਕਰਨ ਜਾ ਰਹੇ ਹਾਂ। ਅੱਜ ਤੋਂ 37 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਕੋਦਰ ਦੇ ਵਿੱਚ ਹੋਈ ਸੀ, ਜਿੱਥੇ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਉਸ ਪ੍ਰੋਟੈਸਟ ਦੇ ਵਿੱਚ ਉੱਪਰ ਗੋਲੀ ਚਲਾਉਂਦਿਆਂ ਪੰਜਾਬ ਪੁਲਿਸ ਵੱਲੋਂ 4 ਜਿਹੜੇ ਸਿੱਖ ਨੌਜਵਾਨ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਇਸ ਇਸ਼ੂ ਦੀ ਰੈਲੇਵੈਂਸ ਇਸ ਕਰਕੇ ਆ ਕਿਉਂਕਿ 4 ਫਰਵਰੀ ਨੂੰ ਇਹ ਘਟਨਾਕ੍ਰਮ ਵਾਪਰਿਆ ਸੀ, ਇਹ ਦੁਖਾਂਤ ਵਾਪਰਿਆ ਸੀ 4 ਫਰਵਰੀ 1986 ਨੂੰ, ਜਿਸ ਨੂੰ ਨਕੋਦਰ ਕਾਂਡ ਕਰਕੇ ਜਾਣਿਆ ਜਾਂਦਾ ਹੈ। ਅੱਜ ਜਦੋਂ ਕੌਮ 2015 ਦੇ ਵਿੱਚ ਬਰਗਾੜੀ ਕਾਂਡ ਵਾਪਰਿਆ, ਉਸੇ ਪੈਟਰਨ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਇਤਿਹਾਸ, ਐਵੇਂ ਲੱਗਦਾ ਜਿਵੇਂ ਇਤਿਹਾਸ ਮੁੜ ਦੁਹਰਾਇਆ ਗਿਆ। 1986 ਦੇ ਵਿੱਚ ਵੀ ਇੱਦਾਂ ਹੀ ਹੋਇਆ ਸੀ। ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਫਿਰ ਸਿੱਖ ਪ੍ਰੋਟੈਸਟ ਕਰਦੇ ਆ, ਇਨਸਾਫ ਦੀ ਮੰਗ ਕਰਦੇ ਆ, ਤੇ ਉਸ ਦੇ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਜਾਂਦੀ ਹੈ ਪ੍ਰੋਟੈਸਟ ਕਰ ਰਹੇ ਸਿੱਖਾਂ ਦੇ ਉੱਤੇ, ਤੇ ਸਿੱਖ ਸ਼ਹੀਦ ਹੁੰਦੇ ਆ। ਅੱਜ ਜਿੱਥੇ ਕੌਮ ਬਰਗਾੜੀ ਦੇ ਵਿੱਚ ਇਸ ਵਕਤ ਮੋਰਚਾ ਲੱਗਾ ਹੋਇਆ ਹੈ, ਜਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਬੇਹੁਰਮਤੀ ਦੀ ਜਿੱਥੇ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਇਹ ਇੰਪੋਰਟੈਂਟ ਹੈ ਜਾਂ ਇਹ ਜਾਣਨਾ ਸਾਡੇ ਲਈ ਜ਼ਰੂਰੀ ਹੈ ਕਿ 1986 ਦੇ ਵਿੱਚ ਇਸ ਸਾਰੇ ਦੁਖਾਂਤ ਦੀ ਸ਼ੁਰੂਆਤ ਹੋਈ ਸੀ, ਜਦੋਂ 1984 ਤੋਂ ਬਾਅਦ ਅਟੈਕ ਤੋਂ ਬਾਅਦ ਪਹਿਲੀ ਬੇਅਦਬੀ ਦੀ ਘਟਨਾ ਹੁੰਦੀ ਹੈ ਤੇ ਸਿੱਖਾਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਪੁਲਿਸ ਨੇ ਕਿਵੇਂ, ਕਿਸ ਦਰਿੰਦਗੀ ਦੇ ਨਾਲ ਜਿਹੜੇ 4 ਸਿੱਖ ਨੌਜਵਾਨ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸੋ ਅੱਜ ਅਸੀਂ ਉਸ ਦੁਖਾਂਤ ਨੂੰ, ਉਸ ਸਾਕਾ ਨਕੋਦਰ ਨੂੰ ਯਾਦ ਕਰ ਰਹੇ ਹਾਂ। ਉਸ ਨੂੰ ਵਾਪਰਿਆਂ 37 ਵਰ੍ਹੇ ਹੋ ਚੁੱਕੇ ਆ। ਉਹਨਾਂ ਦੇ ਵਿੱਚੋਂ, ਉਹਨਾਂ 4 ਸਿੱਖ ਨੌਜਵਾਨਾਂ ਦੇ ਵਿੱਚੋਂ ਇੱਕ ਸਰਦਾਰ ਰਵਿੰਦਰ ਸਿੰਘ ਲਿੱਤਰਾ ਜਿਹੜੇ ਸ਼ਹੀਦ ਹੋ ਚੁੱਕੇ ਆ, ਉਹਨਾਂ ਦੇ ਭਰਾਤਾ ਇਸ ਵਕਤ ਕੈਲੀਫੋਰਨੀਆ ਦੇ ਵਿੱਚ ਮੌਜੂਦ ਨੇ, ਸਰਦਾਰ ਹਰਿੰਦਰ ਸਿੰਘ, ਤੇ ਉਹਨਾਂ ਦੇ ਨਾਲ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਾਂ। ਆਓ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ TV 84 ਦਾ ਧੰਨਵਾਦ ਕਰਦਾ, ਜਿਹੜੇ ਆਪਣੇ ਇਸ ਮਾਧਿਅਮ ਦੇ ਥਰੂ ਦੁਨੀਆ ਭਰ ਵਿੱਚ ਬੈਠੇ ਸਿੱਖ ਤੇ ਹੋਰ ਜਿਹੜੀਆਂ ਵਸਦੇ ਲੋਕੀ ਆ ਜੋ ਇਸ ਚੈਨਲ ਨੂੰ ਸੁਣਦੇ ਨੇ,
ਜਾਂ ਦੇਖਦੇ ਨੇ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਹੋ ਔਰ ਇਸ ਸਾਕੇ ਨੂੰ ਯਾਦ ਕਰ ਰਹੇ ਹੋ ਜਿਹੜਾ ਅੱਜ ਤੋਂ 37 ਵਰੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੇ ਸਤਿਕਾਰ ਦੇ ਵਿੱਚ ਵਾਪਰਿਆ। ਬਿਲਕੁਲ ਡਾਕਟਰ ਸਾਹਿਬ, ਨਹੀਂ ਇਹ ਸਾਡਾ ਫਰਜ਼ ਬਣਦਾ ਹੈ ਕਿਉਂਕਿ ਅੱਜ ਜਦੋਂ ਅਸੀਂ ਕੌਮੀ ਤੌਰ 'ਤੇ ਦੇਖਦੇ ਹਾਂ, ਜਿਵੇਂ ਗੱਲ ਕੀਤੀ ਹੈ ਵੀ ਅਸੀਂ ਬਰਗਾੜੀ ਦੇ ਇਨਸਾਫ ਦੀ ਮੰਗ ਕਰ ਰਹੇ ਹਾਂ, ਅਤੇ UK ਤੋਂ ਜਿਹੜੇ ਸਕਾਲਰ ਹੈਗੇ ਆ ਡਾਕਟਰ ਚੀਮਾ, ਉਹਨਾਂ ਨੇ ਸਿੱਧੇ ਤੌਰ 'ਤੇ ਇਹ ਗੱਲ ਆਖੀ ਸੀ ਕਿ ਜੇ 1986 ਦੇ ਵਿੱਚ ਸਾਕਾ ਨਕੋਦਰ ਦਾ ਇਨਸਾਫ ਮਿਲਿਆ ਹੁੰਦਾ ਅਤੇ 2015 ਦੇ ਵਿੱਚ ਬਰਗਾੜੀ ਕਾਂਡ ਨਹੀਂ ਸੀ ਵਾਪਰਨਾ। ਸੋ ਇਹ ਸਿੱਧਾ ਡਾਇਰੈਕਟ ਇੱਕ ਕੋਰਿਲੇਸ਼ਨ ਆ ਜਦੋਂ ਅਸੀਂ ਦੇਖਦੇ ਹਾਂ ਕਿ ਉਹੀ ਘਟਨਾਕ੍ਰਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਸਿੱਖ ਪ੍ਰੋਟੈਸਟ ਕਰਦੇ ਨੇ ਅਤੇ ਫਿਰ ਪ੍ਰੋਟੈਸਟ ਕਰਦੇ ਸਿੱਖਾਂ ਦੇ ਉੱਤੇ ਪੁਲਿਸ ਵੱਲੋਂ ਇੱਕ ਵਹਿਸ਼ੀਆਨਾ ਤਰੀਕੇ ਦੇ ਨਾਲ ਜਿਹੜੀ ਹੈ ਗੋਲੀ ਚਲਾਈ ਜਾਂਦੀ ਹੈ, ਸਿੱਖ ਸ਼ਹੀਦ ਕਰ ਦਿੱਤੇ ਜਾਂਦੇ ਨੇ। ਸੋ ਤੁਸੀਂ, ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਆ ਜਾਂ ਨਵੇਂ ਜੁੜੇ ਆ, ਉਹਨਾਂ ਦੀ ਜਾਣਕਾਰੀ ਦੇ ਲਈ ਵੀ ਥੋੜ੍ਹਾ ਜਿਹਾ ਪਿਛੋਕੜ ਦੱਸ ਦਿਓ ਨਕੋਦਰ ਕਾਂਡ ਦਾ, ਅਤੇ ਫਿਰ ਅਸੀਂ ਗੱਲਬਾਤ ਅੱਗੇ ਤੋਰਦੇ ਹਾਂ। ਜੀ ਵੀਰ ਜੀ, ਇਹ ਜਿਹੜਾ ਸਾਕਾ ਨਕੋਦਰ ਆ, ਇਹਦਾ ਜਿਹੜਾ ਮੁੱਢ ਆ ਉਹ 2 ਫਰਵਰੀ 1986 ਨੂੰ ਵਾਪਰਦਾ ਜੀ। ਉੱਥੇ ਗੁਰਦੁਆਰਾ ਗੁਰੂ ਅਰਜਨ ਸਾਹਿਬ ਹੈਗਾ, ਗੁਰੂ ਨਾਨਕਪੁਰਾ ਮਹੱਲਾ, ਜਿੱਥੇ 5 ਗੁਰੂ ਮਹਾਰਾਜ ਦੇ ਸਰੂਪ ਜਿਹੜੇ ਆ ਅਗਨ ਭੇਂਟ ਕਰ ਦਿੱਤੇ ਜਾਂਦੇ। ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮਹਾਰਾਜ ਦੇ ਸਰੂਪ ਆ ਉਹ ਪ੍ਰਕਾਸ਼ ਆ, ਜਿਹੜੇ 4 ਆ ਉਹ ਸੁਖ ਆਸਨ ਕੀਤੇ ਹੋਏ ਸੀ। ਅੱਗ 2 ਜਗ੍ਹਾ ਲੱਗੀ ਸੀ, ਇੱਕੋ ਟਾਈਮ ਤੇ ਲੱਗੀ ਸੀ, ਤੇ ਜਿਹੜੀ ਵਿਚਾਰਲੀ ਜਗ੍ਹਾ ਸੀ ਉੱਥੇ ਕੋਈ ਅੱਗ ਨਹੀਂ ਸੀ ਲੱਗੀ, ਜਿਸ ਤੋਂ ਬਿਲਕੁਲ ਕਲੀਅਰ ਪਤਾ ਲੱਗਦਾ ਸੀਗਾ ਕਿ ਇਹ ਜਿਹੜੀ ਹੈਗੀ ਆ ਸ਼ਰਾਰਤ ਆ। ਉਸ ਤੋਂ ਬਾਅਦ ਵੀ ਨਾ ਉੱਥੇ ਕੋਈ ਪਾਵਰ ਫੇਲੀਅਰ ਸੀਗਾ ਜਾਂ ਬਿਜਲੀ ਨਹੀਂ ਸੀ ਫੇਲ ਹੋਈ ਜਾਂ ਕੋਈ ਸਰਕਟ ਫੇਲੀਅਰ ਨਹੀਂ ਸੀ, ਸਾਰਾ ਕੁਝ ਫਿਊਜ਼ ਵਗੈਰਾ ਇੰਟੈਕਟ ਸੀਗੇ। ਨਾ ਕੋਈ ਧੂਪ ਸੀ, ਨਾ ਮੋਮਬੱਤੀ ਸੀ, ਦਿਨ ਦਾ ਟਾਈਮ ਸੀ, ਸਵੇਰੇ ਕੋਈ 10 ਵਜੇ ਦੀ ਗੱਲ ਹੈਗੀ ਹੈ ਜੀ। ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਹੈਗੇ ਉਸ ਵੇਲੇ ਕਿਤੇ ਕਿਸੇ ਪਰਿਵਾਰ 'ਚ ਉਹਨਾਂ ਦਾ ਆਨੰਦ ਕਾਰਜ ਜਿਹੜਾ ਉਹ ਕਰਵਾਉਣ ਗਏ ਹੋਏ ਸੀ ਜਦੋਂ ਇਹ ਘਟਨਾ ਵਾਪਰੀ। ਤੇ ਉਸ ਵੇਲੇ ਜਦੋਂ ਇਸ ਘਟਨਾ ਦਾ ਪਤਾ ਲੱਗਾ, ਜਿਹੜੇ ਆਲੇ ਦੁਆਲੇ ਜਿਹੜੇ ਲੋਕੀ ਆ ਗੁਰੂ ਨਾਨਕਪੁਰੇ ਦੇ ਮਹੱਲੇ ਦੇ, ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਅੱਗ ਬੁਝਾਈ, ਪੁਲਿਸ ਨੂੰ ਜਾਣਕਾਰੀ ਦਿੱਤੀ। ਉਸ ਵੇਲੇ ਜਿਹੜਾ ਲੋਕਲ SDM ਸੀ ਸਰਜੀਤ ਸਿੰਘ ਰਾਜਪੂਤ ਤੇ ਜਿਹੜਾ DSP ਸੀ ਕਪਾਲ ਸਿੰਘ ਘੁੰਮਣ, ਉਹ ਮੌਕੇ ਤੇ ਪਹੁੰਚੇ। ਉਹਨਾਂ ਨੇ ਇੱਕ FIR ਕੀਤੀ, ਜਿਹੜੀ FIR ਨੰਬਰ 50 ਨਕੋਦਰ ਥਾਣੇ 'ਚ ਦਰਜ ਹੋਈ, ਪਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਇਸ ਤੇ ਕਾਰਵਾਈ ਨਹੀਂ ਕੀਤੀ। ਔਰ ਉਸੇ ਦਿਨ ਹੀ ਜਿਹੜਾ ਉਸੇ ਸ਼ਾਮ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਉੱਥੋਂ SSP ਉਸ ਵੇਲੇ ਜਹਾਰ ਆਲਮ ਸੀ, ਤੇ ਉਹ ਜਿਹੜਾ SSP ਤੇ DC ਜਿਹੜਾ ਸੀਗਾ ਉਹ ਗੁਰਦੁਆਰਾ ਸਾਹਿਬ 'ਚ ਪਹੁੰਚ ਜਾਂਦੇ ਔਰ ਉਹ ਗੁਰਦੁਆਰਾ ਸਾਹਿਬ 'ਚ ਜਿਹੜੀ ਸੰਗਤ ਬੈਠੀ ਆ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਆ ਕਿ ਤੁਸੀਂ ਇੱਦਾਂ ਕਰੋ ਕਿ ਜਿਹੜੇ ਮਹਾਰਾਜ ਦੇ ਸਰੂਪ ਆ ਇਹਨਾਂ ਨੂੰ ਇੱਥੇ ਸੰਸਕਾਰ ਕਰਕੇ ਇੱਥੇ ਇੱਕ ਜਿਹੜਾ ਥੜਾ ਸਾਹਿਬ ਬਣਾ ਦਿਓ ਉਹਦੀ ਜਾਂਚ, ਤੇ ਉਹਨੂੰ ਦੱਬਣ ਦੀ ਗੱਲ ਨੂੰ ਕੋਸ਼ਿਸ਼ ਕਰਦੇ ਆ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਕਿ ਉਹਦੀ ਅਣਗਹਿਲੀ ਨਾਲ ਇਹ ਘਟਨਾ ਵਾਪਰੀ। ਉਸ ਤੋਂ ਬਾਅਦ ਜਿਹੜਾ ਅਕਾਲੀਆਂ ਦੀ ਸਰਕਾਰ ਹੈ ਜੀ, ਬਰਨਾਲਾ ਉਸ ਵੇਲੇ ਮੁੱਖ ਮੰਤਰੀ ਆ, ਤੇ ਸਰਦਾਰ ਕੁਲਦੀਪ ਸਿੰਘ ਵਡਾਲਾ ਜਿਹੜੇ ਜਥੇਦਾਰ ਸੀਗੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਤੇ ਲੋਕਲ MLA ਸੀ ਜੀ। ਤੇ ਜਦੋਂ ਇਹ ਧੱਕਾ ਹੁੰਦਾ ਤੇ ਉੱਥੇ ਜਿਹੜਾ ਰੋਸ ਮਾਰਚ ਕੱਢਿਆ ਜਾਂਦਾ ਨਕੋਦਰ ਦੀਆਂ ਸੰਗਤਾਂ ਵੱਲੋਂ 2 ਫਰਵਰੀ ਨੂੰ, ਤੇ ਨਾਲ ਦੀ ਨਾਲ ਹੀ ਜਿਹੜੀ ਆ ਉਹ ਜਾਣਕਾਰੀ ਭੇਜੀ ਜਾਂਦੀ MLA ਨੂੰ ਕਿ ਆਹ ਕੁਛ ਹੋਇਆ ਤੇ ਪੁਲਿਸ ਤੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ। ਤੇ ਵਡਾਲਾ ਸਾਹਿਬ ਅਗਲੇ ਦਿਨ 3 ਤਰੀਕ ਨੂੰ ਆਉਂਦੇ ਨੇ। 3 ਤਰੀਕ ਨੂੰ ਇੱਕ ਫਿਰ ਰੋਸ ਮਾਰਚ ਹੁੰਦਾ, ਇੱਕ 2 ਨੂੰ ਹੁੰਦਾ, ਇੱਕ 3 ਨੂੰ ਹੁੰਦਾ ਜੀ। ਔਰ 3 ਨੂੰ ਥਾਣੇ ਦੇ ਮੂਹਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਨਾ ਦਿੱਤਾ ਜਾਂਦਾ, ਪਰ ਪੁਲਿਸ ਤੇ ਪ੍ਰਸ਼ਾਸਨ MLA ਦੀ ਵੀ ਨਹੀਂ ਸੁਣਦੀ, ਉੱਥੋਂ ਦੇ ਲੋਕਲ ਜਿਹੜੇ ਅਕਾਲੀ ਲੀਡਰ ਆ ਉਹਨਾਂ ਦੀ ਵੀ ਨਹੀਂ ਸੁਣਦੇ। ਤੇ ਉਸ ਤੋਂ ਬਾਅਦ ਇਹ ਕਾਲ ਦਿੱਤੀ ਜਾਂਦੀ ਕਿ 4 ਫਰਵਰੀ ਦੀ ਸਵੇਰ ਨੂੰ ਆਪਾਂ ਫਿਰ ਸਾਰੇ ਇਕੱਠੇ ਹੋਵਾਂਗੇ, ਤੇ ਵਡਾਲਾ ਸਾਹਿਬ ਕਹਿੰਦੇ ਮੈਂ ਜਾ ਕੇ ਮੁੱਖ ਮੰਤਰੀ ਨੂੰ ਮਿਲਦਾ ਤੇ ਮੈਂ ਇਹਦਾ ਕੱਲ ਤੱਕ ਕੋਈ ਹੱਲ ਕਰਦਾ ਜੀ। ਹੁਣ 2 ਦਾ ਰੋਸ ਮਾਰਚ ਹੋ ਗਿਆ, 3 ਦਾ ਰੋਸ ਮਾਰਚ ਹੋ ਗਿਆ, 4 ਦੀ ਸਵੇਰ ਆ ਗਈ। 4 ਦੀ ਸਵੇਰ ਨੂੰ ਸੰਗਤਾਂ ਫਿਰ ਉਹ ਗੁਰਦੁਆਰਾ ਨੂੰ ਜਿਹੜਾ ਰਾਹ ਜਾਂਦਾ ਉੱਤੇ ਸ਼ੇਰਪੁਰ ਵਾਲੇ ਪੁਲ ਤੇ ਆਣ ਕੇ ਇਕੱਠੀਆਂ ਹੋ ਗਈਆਂ। ਉੱਥੇ ਅੰਦਰ ਕਰਫਿਊ ਲੱਗਾ ਹੋਇਆ ਸੀ ਉਸ ਵੇਲੇ, ਜਿਹਦੀ ਸੰਗਤਾਂ ਨੂੰ ਕੋਈ ਜਾਣਕਾਰੀ ਨਹੀਂ। ਤੇ ਕਾਰਨ ਨੂੰ ਕਰਫਿਊ ਲੱਗਣ ਦਾ ਇਹ ਸੀ ਕਿ 3 ਤਰੀਕ ਨੂੰ ਜਦੋਂ ਧਰਨਾ ਚੱਕ ਹੋ ਗਿਆ ਤੇ ਸ਼ਾਮ ਨੂੰ ਜਿਹੜਾ ਸ਼ਿਵ ਸੈਨਾ ਦਾ ਸੂਬੇ ਦਾ ਪ੍ਰਧਾਨ ਸੀ ਰਮਾਕਾਂਤ ਜਲੋਟਾ ਤੇ ਉਹਦੇ ਨਾਲ ਜਿਹੜੇ ਲੋਕਲ ਸ਼ਿਵ ਸੈਨਿਕ ਸੀ ਉਹਨਾਂ ਨੇ ਨਕੋਦਰ ਦੇ ਵਿੱਚ ਗੁੰਡਾਗਰਦੀ ਕੀਤੀ। ਸ਼ਾਮ ਨੂੰ ਹਥਿਆਰ ਲੈ ਕੇ ਉਹਨਾਂ ਨੇ ਸਿੱਖ ਜਿਹੜੇ ਬਿਜ਼ਨਸ ਸੀਗੇ, ਸਿੱਖ ਵਪਾਰ ਸੀ, ਉਹਨਾਂ ਦਾ ਨੁਕਸਾਨ ਕੀਤਾ, ਸਿੱਖ ਵਿਰੋਧੀ ਨਾਅਰੇ ਲਾਏ। ਉਸ ਤੋਂ ਬਾਅਦ ਨਕੋਦਰ 'ਚ ਜਿਹੜਾ ਉਹ ਕਰਫਿਊ ਲਾ ਦਿੱਤਾ ਗਿਆ ਜੀ। ਹੁਣ ਜਦੋਂ ਸੰਗਤਾਂ ਨੂੰ ਪਤਾ ਲੱਗਾ ਉਹ 4 ਦੀ ਸਵੇਰ ਨੂੰ ਉੱਥੇ ਆਣ ਕੇ ਬਹਿ ਗਏ। ਹੁਣ ਉਹਨਾਂ ਨੂੰ ਪੁਲਿਸ ਅੰਦਰ ਨਹੀਂ ਜਾਣ ਦਿੰਦੀ ਕਿ ਕਰਫਿਊ ਲੱਗਾ, ਉਹਨਾਂ ਨੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਸਵੇਰ ਤੋਂ ਦੁਪਹਿਰ ਹੋ ਗਈ। ਦੁਪਹਿਰ ਦੇ ਸਮੇਂ ਇੱਕ ਜਥਾ ਜਿਹੜਾ ਉਸ ਪੁਲ ਦੇ ਬਿਲਕੁਲ ਉਲਟ ਮਹਿਤਪੁਰ ਪਿੰਡ ਪੈਂਦਾ ਉੱਥੋਂ ਆਇਆ ਔਰ ਉਸ ਜਥੇ ਨੂੰ ਜਾਣ ਬੁੱਝ ਕੇ ਬਾਈਪਾਸ ਜਾਂ ਰਿੰਗ ਰੋਡ ਤੇ ਭੇਜਣ ਦੀ ਬਜਾਏ
ਸ਼ਹਿਰ ਦੇ ਵਿੱਚ ਦੀ ਪੁਲਿਸ ਜਿਹੜੀ ਉਹ ਲੈ ਕੇ ਗਈ। ਜੀ ਜਦੋਂ ਸ਼ਹਿਰ ਦੇ ਵਿੱਚ ਦੀ ਲੈ ਕੇ ਗਈ, ਜਿੱਥੇ ਸ਼ਿਵ ਸੈਨਾ ਦਾ ਹੈੱਡਕੁਆਟਰ ਸੀ, ਸ਼ਿਵ ਸੈਨਾ ਜਿਹੜੀ ਮੰਦਿਰ ਸੀ ਉੱਥੇ ਦੇਵੀ ਤਲਾਬ ਮੰਦਿਰ, ਉਹਦੇ ਲਾਗੇ ਸਬਜ਼ੀ ਮੰਡੀ ਦੇ ਕੋਲ, ਜਿੱਥੇ ਕਿ ਉਸ ਵੇਲੇ ਪੰਜਾਬ ਉਸ ਵੇਲੇ ਜੀ CRP ਦੇ ਹਵਾਲੇ ਸੀ। ਤੁਹਾਨੂੰ ਪਤਾ 1984 ਦਾ ਜਿਹੜਾ ਘੱਲੂਘਾਰਾ ਹੈਗਾ, ਜੂਨ 1984 ਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਉਹ ਹੋ ਕੇ ਹਟਿਆ ਸੀਗਾ। ਉਸ ਤੋਂ ਬਾਅਦ ਜਿਹੜੀ CRP ਸੀ ਉਹ ਉੱਥੇ ਮੰਦਿਰ 'ਚ ਉਹਨਾਂ ਦਾ ਹੈੱਡਕੁਆਟਰ ਸੀ। ਜਦੋਂ ਇਹ ਜਥਾ ਜਿਹੜਾ ਮਹਿਤਪੁਰੋਂ ਆਇਆ, ਉੱਥੇ ਸਬਜ਼ੀ ਮੰਡੀ ਦੇ ਕੋਲ ਪਹੁੰਚਿਆ ਤੇ ਉਹਨਾਂ ਨੇ ਦੇਖਿਆ ਵੀ ਸ਼ਿਵ ਸੈਨਿਕ ਜਿਹੜੇ ਆ CRP ਦੇ ਪਹਿਰੇ ਥੱਲੇ ਸ਼ਰੇਆਮ ਘੁੰਮ ਰਿਹਾ। ਉਹਨਾਂ ਨੇ ਇਸ ਜਥੇ ਨੂੰ ਬੰਗਾਰਿਆ। ਇਹਨਾਂ ਦੀ ਉੱਥੇ ਜਿਹੜੀ ਟੱਕਰਿਆ ਹੁੰਦੀ ਜਿਹੜੀ ਉਹ ਬਚ ਗਈ ਜੀ, ਆਪਸ ਵਿੱਚ ਇਹਨਾਂ ਦੀ ਲੜਾਈ ਨਹੀਂ ਹੋਈ। ਉਸ ਤੋਂ ਬਾਅਦ ਇਹ ਜਥਾ ਜਿਹੜਾ ਹੈਗਾ ਉਹ ਜਿਹੜਾ ਸ਼ੇਰਪੁਰ ਵਾਲੇ ਪੁਲ ਤੇ ਜਿਹੜਾ ਦੂਸਰਾ ਜਥਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਬੈਠਾ ਸੀ, ਉਹਨਾਂ ਕੋਲ ਪਹੁੰਚ ਗਿਆ। ਹੁਣ ਉੱਥੇ ਆਣ ਕੇ ਦੋਨੇ ਜਥਿਆਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਆ। ਉਹ ਕਹਿੰਦੇ ਕਿ ਅਸੀਂ ਸਵੇਰ ਦੇ ਇੱਥੇ ਬੈਠੇ ਆ, ਅਸੀਂ ਇਹਨਾਂ ਨੂੰ ਇਹੀ ਮੰਗ ਕੀਤੀ ਸੀ ਕਿ 5 ਪਿਆਰੇ ਜਾ ਕੇ ਗੁਰੂ ਮਹਾਰਾਜ ਦੇ ਸਰੂਪ ਉੱਥੋਂ ਲੈ ਆਉਣਗੇ ਜਿਹੜੇ ਅਗਨ ਭੇਟ ਹੋਏ ਆ, ਤੇ ਅਸੀਂ ਗੋਇੰਦਵਾਲ ਸਾਹਿਬ ਜਾ ਕੇ ਜਲ ਪ੍ਰਵਾਹ ਕਰਨਾ ਜੀ। ਤੇ ਪਰ ਇਹ ਸਾਨੂੰ ਪੁਲਿਸ ਇਹ ਕਹਿੰਦੀ ਆ ਵੀ ਅੰਦਰ ਕਰਫਿਊ ਲੱਗਾ। ਤੇ ਉਹ ਜਿਹੜਾ ਜਥਾ ਮਹਿਤਪੁਰੋਂ ਆਇਆ ਉਹ ਕਹਿੰਦੇ ਕਰਫਿਊ ਕਿਹੜਾ, ਉੱਥੇ ਤਾਂ CRP ਦੇ ਪਹਿਰੇ ਥੱਲੇ ਜਿਹੜੇ ਸ਼ਿਵ ਸੈਨਿਕ ਆ ਉੱਥੇ ਸ਼ਰੇਆਮ ਘੁੰਮਣ ਡਿਆ। ਜਦੋਂ ਇਹ ਗੱਲ ਹੋਈ ਤੇ ਫਿਰ ਉਹ ਜਿਹੜੀ ਉੱਥੇ ਸੰਗਤ ਸੀ ਉਹਨਾਂ ਨੇ ਉੱਥੇ ਜਿਹੜਾ ਪੁਲਿਸ ਅਫੀਸ਼ੀਅਲ ਸੀ ਉਹਦੇ ਨਾਲ ਗੱਲ ਕੀਤੀ ਤੇ ਉਹਨੂੰ ਕਿਹਾ ਵੀ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰੂ ਘਰ ਜਾਵਾਂਗੇ, ਉੱਥੋਂ ਅਸੀਂ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਅਗਨ ਭੇਟ ਹੋਏ ਉਹਨਾਂ ਨੂੰ ਇਕੱਤਰ ਕਰਕੇ ਆ ਜਾਾਂਗੇ ਤੇ ਅਸੀਂ ਗੋਇੰਦਵਾਲ ਸਾਹਿਬ ਜਲ ਪ੍ਰਵਾਹ ਕਰਾਂਗੇ ਜੀ। ਇਜਾਜ਼ਤ ਮਿਲ ਜਾਂਦੀ ਆ, ਸੰਗਤ ਤੁਰ ਪੈਂਦੀ ਆ ਤੇ ਜਦੋਂ ਅਜੇ ਥੋੜੀ ਦੂਰੀ ਜਾਂਦੀ ਆ, ਅਜੇ ਸ਼ਹਿਰ ਦੀ ਹੱਦ ਦੇ ਵਿੱਚ ਵੀ ਨਹੀਂ ਹੋ ਗਏ ਤੇ ਉੱਥੇ ਵੀਰ ਜੀ ਗੋਲੀਆਂ ਦਾ ਮੀਂਹ ਭਰਾ ਦਿੱਤਾ ਜਾਂਦਾ। ਗੋਲੀਆਂ ਦਾ ਮੀਂਹ ਭਰਾ ਦਿੱਤਾ ਜਾਂਦਾ ਤੇ ਪਹਿਲੀ ਗੋਲੀ ਜਿਹੜੀ ਹੈਗੀ ਆ ਭਾਈ ਰਵਿੰਦਰ ਸਿੰਘ ਜਿਹੜੇ ਮੇਰੇ ਵੱਡੇ ਵੀਰ ਸੀ, 5 ਪਿਆਰਿਆਂ ਸੀ, ਉਹਨਾਂ ਦੇ ਲੱਗਦੀ ਆ ਤੇ ਉਹ ਮੌਕੇ ਤੇ ਹੀ ਉੱਥੇ ਸ਼ਹੀਦ ਹੋ ਜਾਂਦੇ। ਉਸ ਤੋਂ ਬਾਅਦ ਜਿਹੜੀ ਸੰਗਤ ਜਿਹੜੀ ਹੈਗੀ ਆ ਉਹ ਬਿਖਰ ਜਾਂਦੀ ਆ ਜਦੋਂ ਸਿੱਧੀਆਂ ਗੋਲੀਆਂ ਚੱਲਦੀਆਂ। ਤੇ ਉਸ ਤੋਂ ਬਾਅਦ ਜਿਹੜੀ ਸੰਗਤ ਜਿਹੜੀ ਆ ਉਹ ਜਾ ਰਹੀ ਆ ਜਾਂ ਦੌੜ ਰਹੀ ਆ, ਉਹਨਾਂ ਦੇ ਪਿੱਛੇ ਘੋੜਸਵਾਰ ਪੁਲਿਸ ਜਿਹੜੀ ਆ ਜਾ ਕੇ ਉਹਨਾਂ ਦਾ ਸ਼ਿਕਾਰ ਖੇਡਦੀ। ਜਿਹੜੇ ਭਾਈ ਬਲਧੀਰ ਸਿੰਘ ਤੇ ਭਾਈ ਝਿਲਮਣ ਸਿੰਘ ਦੀ ਸ਼ਹਾਦਤ ਆ, ਉਹ ਵੀਰ ਜੀ ਉੱਥੋਂ ਕੋਈ 1 ਕਿਲੋਮੀਟਰ ਤੋਂ ਵੀ ਦੂਰ ਉੱਥੇ ਇੱਕ ਖੇਤ ਆ, ਉੱਥੇ ਬਲਦਾਂ ਦੇ ਪਿੱਛੇ ਉਹ ਜਿਹੜੇ ਖੁਰਲੀ ਦੇ ਪਿੱਛੇ ਬੈਠੇ ਆ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਉਹ ਜਿਹੜਾ ਗਰੀਬ ਕਿਸਾਨ ਸੀ ਉਹਦਾ ਬਲਦ ਵੀ ਮਾਰਿਆ ਗਿਆ। ਜਿਹੜੇ ਇਸ ਸਾਕੇ ਦੇ ਚੌਥੇ ਸ਼ਹੀਦ ਆ ਭਾਈ ਹਰਮਿੰਦਰ ਸਿੰਘ ਜੀ ਛਲੂਪਰ, ਜਿਹੜੇ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਜਲੰਧਰ ਦੇ ਖਾਲਸਾ ਕਾਲਜ ਦੇ ਕਨਵੀਨਰ ਸੀ, ਉਹਨਾਂ ਨੂੰ ਉਹ ਇੱਕ ਆਰੇ 'ਚ ਉੱਥੇ ਚਲੇ ਗਏ ਸੀ। ਉਸ ਵੇਲੇ ਉਹਨਾਂ ਨੂੰ ਆਰੇ ਦੇ ਵਿੱਚੋਂ ਜ਼ਬਰਦਸਤੀ ਕੱਢ ਕੇ ਉਹਨਾਂ ਨੂੰ ਬੰਗਾਰ ਕੇ ਕੱਢਿਆ ਜਾਂਦਾ ਤੇ ਜਸਕੀਰਤ ਚਾਹਲ ਨਾਂ ਦਾ ਜਿਹੜਾ ਪੁਲਿਸ ਇੰਸਪੈਕਟਰ ਆ ਤੇ ਸਵਰਨ ਘੋਟਨਾ ਨਾਂ ਦਾ ਜਿਹੜਾ DSP ਆ ਜੀ, ਤੇ ਜਸਕੀਰਤ ਚਾਹਲ ਆਪਣਾ ਸਰਵਿਸ ਰਿਵਾਲਵਰ ਉਹਨਾਂ ਦੇ ਮੂੰਹ 'ਚ ਪਾ ਕੇ ਤੇ ਉਹਨਾਂ ਦੇ ਗੋਲੀਆਂ ਮਾਰਦਾ। ਵੀਰ ਉੱਥੇ ਡਿੱਗ ਪੈਂਦਾ। ਇਹਨਾਂ ਚਾਰਾਂ ਨੂੰ ਫਿਰ ਇਹ ਸਿਵਲ ਹਸਪਤਾਲ ਨਕੋਦਰ 'ਚ ਪੋਸਟਮਾਰਟਮ ਲਈ ਸਿੱਟ ਦਿੰਦੇ। ਜਦੋਂ ਡਾਕਟਰ ਜਾਂਦੇ ਉਹ ਦੇਖਦੇ ਵੀ ਭਾਈ ਹਰਮਿੰਦਰ ਸਿੰਘ ਅਜੇ ਜਿੰਦਾ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪੁਲਿਸ। ਫਿਰ ਉਹਦੀ ਭਾਈ ਹਰਮਿੰਦਰ ਸਿੰਘ ਨੂੰ ਆਪਣੇ CRP ਦੇ ਟਰੱਕ 'ਚ ਲਿਜਾ ਕੇ ਅਸੀਂ ਇਹਨਾਂ ਨੂੰ ਜਲੰਧਰ ਸਿਵਲ ਹਸਪਤਾਲ ਲੈ ਜਾਂਦੇ ਆ, ਕਿਉਂਕਿ ਉੱਥੇ ਬਲੱਡ ਬੈਂਕ ਆ ਤੇ ਅਸੀਂ ਇਹਨਾਂ ਨੂੰ ਬਚਾਵਾਂਗੇ। ਪਰ ਇੰਸਟੈਡ ਕਿ ਉਹਨਾਂ ਨੂੰ ਦੁਬਾਰਾ ਫਿਰ ਖਤਮ ਕਰ ਦਿੱਤਾ ਜਾਂਦਾ ਰਾਹ 'ਚ। ਤੇ ਜਿਹੜਾ ਸਿਵਲ ਹਸਪਤਾਲ ਜਲੰਧਰ ਆ ਉੱਥੋਂ ਦੀ ਜਿਹੜੀ ਰਿਪੋਰਟ ਆ ਬਰੌਟ ਡੈਡ ਕਹਿ ਕੇ ਉਹਨਾਂ ਨੂੰ ਵਾਪਸ ਨਕੋਦਰ ਭੇਜ ਦਿੱਤਾ ਜਾਂਦਾ। ਸੋ ਵੀਰ ਜੀ 2 ਤਰੀਕ ਨੂੰ ਮਹਾਰਾਜ ਸਾਹਿਬ ਦੀ ਬੇਅਦਬੀ ਹੁੰਦੀ ਆ, 5 ਸਰੂਪ ਅਗਨ ਭੇਟ ਕੀਤੇ ਜਾਂਦੇ ਆ, 2 ਨੂੰ ਰੋਸ ਮਾਰਚ ਨਿਕਲਦਾ, 3 ਨੂੰ ਰੋਸ ਮਾਰਚ ਨਿਕਲਦਾ, 4 ਫਰਵਰੀ ਨੂੰ 1986 ਨੂੰ ਜਿਹੜੀਆਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨਿਹੱਥੀਆਂ ਸੰਗਤਾਂ ਜਿਹੜੀਆਂ ਜਾ ਰਹੀਆਂ, ਉਹਨਾਂ ਤੇ ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਵਾਰਨਿੰਗ ਦੇ, ਬਿਨਾਂ ਕਿਸੇ ਪੁਲਿਸ ਪਰਮਿਸ਼ਨ ਦੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਔਰ ਇਹਨਾਂ ਦੇ ਮਿੱਥ ਕੇ ਮਾਰਿਆ ਜਾਂਦਾ। ਇਹਨਾਂ ਨੂੰ ਸਾਰਿਆਂ ਦੇ ਛਾਤੀਆਂ 'ਚ ਗੋਲੀਆਂ ਲੱਗੀਆਂ ਸੀਗੀਆਂ ਔਰ ਸਿਰਫ ਇਦਾਂ ਲੱਗਦਾ ਕਿ ਉਹਨਾਂ ਨੂੰ ਸਿਰਫ ਮਾਰਨ ਲਈ ਹੀ ਉਹਨਾਂ ਨੂੰ ਚੁਣ ਕੇ ਪੁਲਿਸ ਨੇ ਗੋਲੀਆਂ ਚਲਾਈਆਂ। ਫਿਰ ਰਾਤ ਦੇ ਹਨੇਰੇ 'ਚ ਉਸ ਵੇਲੇ ਜਿਹੜਾ ਐਕਟਿੰਗ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਦੀਆਂ ਜਿਹਦੇ ਕੋਲ ਤਾਕਤਾਂ ਸੀ, ਦਰਬਾਰਾ ਸਿੰਘ ਗੁਰੂ, ਉਹ ਇਜਾਜ਼ਤ ਦਿੰਦਾ। ਇਹਨਾਂ ਦੇ ਰਾਤ ਦੇ ਹਨੇਰੇ 'ਚ ਪੋਸਟਮਾਰਟਮ ਹੁੰਦੇ ਆ ਤੇ 5 ਦੀ ਸਵੇਰ ਨੂੰ ਇਹਨਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਜਾਂਦਾ। ਮੇਰੇ ਜਿਹੜੇ ਪਿਤਾ ਜੀ ਆ ਉਹਨਾਂ ਨੂੰ ਪਤਾ ਲੱਗ ਗਿਆ ਸੀ 4 ਫਰਵਰੀ ਨੂੰ ਵੀਰ ਦੀ ਸ਼ਹਾਦਤ ਦਾ। ਉਹ 5 ਦੀ ਸਵੇਰ 4 ਦੀ ਸ਼ਾਮ ਨੂੰ ਵੀ ਗਏ ਆ, 5 ਦੀ ਸਵੇਰ ਨੂੰ ਉਹ ਨਕੋਦਰ ਸਿਵਲ ਹਸਪਤਾਲ 'ਚ ਚਲੇ ਜਾਂਦੇ ਆ ਕਰਫਿਊ ਲੱਗੇ ਦੇ ਵਿੱਚ। ਔਰ ਉਹ ਮੇਰੇ ਵੀਰ ਨੂੰ ਪਛਾਣਦੇ ਆ ਔਰ ਉਹ ਲਾਸ਼ਾਂ ਦੀ ਇੱਕੋ ਇੱਕ ਹੀ ਆ 4 ਪਰਿਵਾਰਾਂ 'ਚੋਂ ਜਿਨ੍ਹਾਂ ਨੇ 4 ਸ਼ਹੀਦ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਸ਼ਹੀਦੀ ਦੇਹਾਂ ਉਹ ਦੇਖੀਆਂ। ਉਹਨਾਂ ਨੇ ਪੁਲਿਸ ਕੋਲ ਮੰਗ ਕੀਤੀ ਵੀ ਸਾਨੂੰ ਦਿਓ। ਜਦੋਂ ਉਹਨਾਂ ਨੇ ਕੀਤੀ, ਉਹਨਾਂ ਨਾਲ ਚਲਾਕੀ ਖੇਡੀ, ਉਹਨਾਂ ਨੂੰ ਕਹਿੰਦੇ ਥਾਣੇ ਜਾ ਕੇ ਲਿਖਾਇਓ। ਇਹ ਮਗਰੋਂ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਆਪਣੇ ਲੈ ਕੇ ਟਰੱਕ 'ਚ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ।
ਉਹਦੇ ਲਈ ਫਿਰ ਜਿਹੜਾ ਸਰਜੀਤ ਸਿੰਘ SP ਡਿਟੈਕਟਿਵ ਸੀਗਾ, ਹਰਿੰਦਰਪਾਲ ਸਿੰਘ ਕੰਗ ਪੁਲਿਸ ਇੰਸਪੈਕਟਰ ਸੀ, ਜਿਨ੍ਹਾਂ ਨੇ ਇਹ ਜਿਹੜੇ ਸ਼ਹੀਦੀ ਸਰੂਪ ਆ ਖੁਰਦ-ਬੁਰਦ ਕੀਤੇ ਆ। ਉਸ ਤੋਂ ਬਾਅਦ ਫਿਰ ਪਿਤਾ ਜੀ ਥਾਣੇ ਮੂਹਰੇ ਬਹਿ ਗਿਆ, ਉੱਥੇ ਧਰਨਾ ਦਿੱਤਾ, ਜਿਹਦੇ ਵਿੱਚ ਮੌਕੇ ਦੇ ਜਿਹੜੇ 4 MLA ਉਹ ਵੀ ਆਣ ਕੇ ਬੈਠੇ, ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਬੈਠੇ। ਉਹਦੀ ਇੱਕ ਜੁਡੀਸ਼ੀਅਲ ਟਾਈਮ ਬਾਉਂਡ ਇਨਕੁਆਇਰੀ ਮੰਗੀ ਗਈ। ਉਹ ਜਿਹੜੀ ਇਨਕੁਆਇਰੀ ਅਨਾਉਂਸ ਹੋਈ, ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਿਆ, ਜਿਹਨੇ ਆਪਣੀ ਰਿਪੋਰਟ ਸਰਕਾਰ ਨੂੰ 31 ਅਕਤੂਬਰ 1986 ਨੂੰ ਦੇ ਦਿੱਤੀ। ਤੇ ਉਹ ਜਿਹੜੀ ਰਿਪੋਰਟ ਜਿਹੜੀ ਹੈਗੀ ਆ, ਉਸ ਤੋਂ ਬਾਅਦ ਸਰਕਾਰਾਂ ਨੇ ਦੱਬ ਲਈ ਤੇ ਇਹਦਾ ਜਿਹੜਾ ਖੁਲਾਸਾ ਆ ਮੁੜ ਕੇ ਫਰਵਰੀ 2019 ਚ 33 ਸਾਲ ਬਾਅਦ ਹੁੰਦਾ ਕਿ ਉਹ ਜਿਹੜੀ ਰਿਪੋਰਟ ਆ 2001 ਚ 5 ਮਾਰਚ ਨੂੰ ਵਿਧਾਨ ਸਭਾ ਦੇ ਵਿੱਚ ਚੋਰੀ ਛਿਪੇ ਰੱਖ ਦਿੱਤੀ ਗਈ ਸੀ। ਤੇ ਜਦੋਂ ਆਪਾਂ ਉਸ ਦਿਨ ਦੇ ਰਿਕਾਰਡ ਦੇਖਦੇ ਵਿਧਾਨ ਸਭਾ ਦੇ, ਉਹ ਉਸ ਦਿਨ ਆਖਰੀ ਆਈਟਮ ਸੀ ਏਜੰਡੇ ਤੇ, 27 ਨੰਬਰ ਆਈਟਮ ਸੀਗੀ 5 ਮਾਰਚ ਨੂੰ, ਜਿਸ ਵੇਲੇ ਬਾਦਲ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਚਰਨਜੀਤ ਸਿੰਘ ਅਟਵਾਲ ਸਪੀਕਰ ਸੀ। ਤੇ ਜਦੋਂ ਉਸ ਦਿਨ ਦੀ ਕਾਰਵਾਈ ਦੇਖਦੇ ਆ ਤੇ ਜਿਹੜੀ ਵਿਰੋਧੀ ਧਿਰ ਆ ਉਹ ਵਾਕਆਊਟ ਕਰ ਗਈ ਸੀ, ਵਿਧਾਨ ਸਭਾ 'ਚ ਕਾਰਵਾਈ ਕੋਈ ਨਹੀਂ ਹੋਈ ਜੀ। ਔਰ ਕਿਸੇ ਵੀ MLA ਨੂੰ ਜਾਂ ਪੰਜਾਬ ਦੇ ਕਿਸੇ ਵਾਸੀ ਨੂੰ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਉਹ ਜਿਹੜੀ ਰਿਪੋਰਟ ਆ ਵਿਧਾਨ ਸਭਾ ਵਿੱਚ ਰੱਖ ਦਿੱਤੀ ਗਈ। ਜਦੋਂ ਇਸ ਗੱਲ ਦਾ ਹਾਂਜੀ ਬਿਲਕੁਲ ਇਸ ਗੱਲ ਦਾ ਖੁਲਾਸਾ ਫਰਵਰੀ 2019 ਚ ਰਾਣਾ KP ਸਿੰਘ ਸਪੀਕਰ ਕਰਦਾ ਵਿਧਾਨ ਸਭਾ 'ਚ, ਤੇ ਉਹਨੂੰ ਉਸ ਵੇਲੇ ਜਿਹੜੇ ਲੀਡਰ ਆਫ ਆਪੋਜੀਸ਼ਨ ਜਿਹੜੇ ਹੈਗੇ ਸੀਗੇ ਆਪਣੇ ਫੂਲਕਾ ਸਾਹਿਬ, HS ਫੂਲਕਾ, ਉਹ ਸਵਾਲ ਕਰਦੇ ਆ, ਕਹਿੰਦੇ ਜਿਹੜਾ ਸੰਵਿਧਾਨ ਆ ਉਹ ਇਹ ਕਹਿੰਦਾ ਕਿ ਜਿੱਦਣ ਜਸਟਿਸ ਦੀ ਜਿਹੜੀ ਇਨਕੁਆਇਰੀ ਰਿਪੋਰਟ ਆ ਉਹ ਅਸੈਂਬਲੀ 'ਚ ਤੁਸੀਂ ਵਿਦਨ 6 months ਆਫ ਸਬਮਿਸ਼ਨ ਰੱਖਣੀ ਹੁੰਦੀ ਆ ਜੀ, ਕਿ ਜੇ ਸਰਕਾਰ ਨੂੰ 31 ਅਕਤੂਬਰ 1986 ਨੂੰ ਮਿਲੀ ਸੀ, ਤੁਸੀਂ 6 ਮਹੀਨਿਆਂ ਦੇ ਵਿੱਚ ਉਹ ਵਿਧਾਨ ਸਭਾ ਦੀ ਸਲੀਪ ਤੇ ਰੱਖਣੀ ਸੀ, ਉੱਤੇ ਬਹਿਸ ਕਰਨੀ ਸੀ, ਨਾਲ ਐਕਸ਼ਨ ਟੇਕਨ ਰਿਪੋਰਟ ਰੱਖਣੀ ਸੀ ਜੀ। ਮੈਨੂੰ ਇਹ ਦੱਸੋ ਵੀ ਜਦੋਂ 2001 ਚ ਇਹ ਰਿਪੋਰਟ ਰੱਖੀ ਆ, ਕੋਈ ਇਹਦੇ ਨਾਲ ਐਕਸ਼ਨ ਟੇਕਨ ਰਿਪੋਰਟ ਰੱਖੀ ਸੀ? ਇਹਦੇ ਤੇ ਬਹਿਸ ਹੋਈ ਸੀ? ਤੇ ਉਸ ਵੇਲੇ ਜਿਹੜਾ ਸਪੀਕਰ ਆ ਉਹ ਵਿਧਾਨ ਸਭਾ ਦੇ ਰੈਕਡ 'ਚ ਮੰਨਿਆ ਕਿ ਇਹ ਜਿਹੜੀ ਰਿਪੋਰਟ ਆ ਉਹ ਬਿਨਾਂ ਐਕਸ਼ਨ ਟੇਕਨ ਰਿਪੋਰਟ ਦੇ ਇਹ ਜਿਹੜੀ ਆ ਸਿਰਫ 5 ਮਾਰਚ 2001 ਨੂੰ ਉਹ ਰੱਖੀ ਗਈ ਸੀ, ਉਹ ਵੀ 15 ਸਾਲਾਂ ਬਾਅਦ, 6 ਮਹੀਨਿਆਂ ਬਾਅਦ ਨਹੀਂ ਜੀ। ਤੇ ਜਦੋਂ ਇਹ ਖੁਲਾਸਾ ਹੁੰਦਾ ਵੀਰ ਜੀ, ਉਦੋਂ ਬਾਅਦ ਆਪਾਂ ਇਹ ਰਿਪੋਰਟ ਲੈਣ ਲਈ ਵਿਧਾਨ ਸਭਾ ਦੀ ਲਾਇਬ੍ਰੇਰੀ 'ਚ ਪਹੁੰਚਦੇ ਆ। ਉੱਥੇ ਜਾ ਕੇ ਇੱਕ ਹੋਰ ਖੁਲਾਸਾ ਹੁੰਦਾ ਕਿ ਇਹ ਜਿਹੜੀ ਰਿਪੋਰਟ ਆ ਇਹਦਾ ਕੇਵਲ ਇੱਕੋ ਹਿੱਸਾ ਹੀ ਵਿਧਾਨ ਸਭਾ 'ਚ ਰੱਖਿਆ ਗਿਆ ਔਰ ਇੱਕੋ ਹਿੱਸਾ ਹੀ ਲਾਇਬ੍ਰੇਰੀ 'ਚ ਹੈਗਾ। ਜਿਹੜੀ ਪੂਰੀ ਰਿਪੋਰਟ ਆ ਇਹ 387 ਪੇਜਾਂ ਦੀ ਆ, ਜਿਹਦੇ ਵਿੱਚੋਂ ਸਾਨੂੰ ਸਿਰਫ 87 ਪੇਜ, 87 ਪੇਜਸ ਹੁਣ ਤੱਕ ਮਿਲੇ ਆ। ਜਦੋਂ ਉਹ ਮਿਲਦੇ ਆ ਤੇ ਪਿਤਾ ਜੀ ਹਾਈ ਕੋਰਟ ਦੇ ਵਿੱਚ ਵਕੀਲ ਹਰੀਚੰਦ ਜੀ ਅਰੋੜਾ ਜਿਹੜੇ ਹੈਗੇ ਆ, ਉਹਨਾਂ ਦੇ ਰਾਹੀਂ ਰਿਟ ਕਰਦੇ ਆ। ਹਾਈ ਕੋਰਟ 'ਚ ਪੰਜਾਬ ਸਰਕਾਰ ਦਾ ਜਿਹੜਾ ਹੋਮ ਡਿਪਾਰਟਮੈਂਟ ਆ ਉਹ ਜਾ ਕੇ ਮੰਨਦਾ ਜਿਹੜਾ ਪਾਰਟ 2 ਆਫ ਦਾ ਰਿਪੋਰਟ ਇਟ ਹੈਜ਼ ਬੀਨ ਈਦਰ ਵੀਡਡ ਆਊਟ ਔਰ ਡਿਸਟਰੋਇਡ, ਵੀ ਜਾਂ ਤਾਂ ਇਹਨੂੰ ਕਿਸੇ ਨੇ ਚੋਰੀ ਕਰ ਲਿਆ ਤੇ ਜਾਂ ਇਹਨੂੰ ਕਿਸੇ ਨੇ ਚੱਕ ਲਿਆ ਉੱਥੋਂ, ਸਾਨੂੰ ਪਤਾ ਨਹੀਂ ਵੀ ਕਿੱਥੇ ਆ, ਪਰ ਸਾਡੇ ਕੋਲ ਹੈ ਨਹੀਂ। ਉਸ ਤੋਂ ਬਾਅਦ ਜਿਹੜੀ ਹੈਗੀ ਆ ਹਾਈ ਕੋਰਟ ਜਿਹੜੀ ਹੈਗੀ ਆ ਜੁਲਾਈ 2019 ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੀ ਆ ਕਿ ਤੁਸੀਂ ਇੱਥੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ ਜੀ, ਜਿਹੜੀ ਇਸ ਗੱਲ ਦੀ ਜਾਂਚ ਕਰੇ ਵੀ ਉਹ ਰਿਪੋਰਟ ਦੀਆਂ ਜਿਹੜੀਆਂ ਫਾਈਂਡਿੰਗਸ ਆ ਉਹਨਾਂ ਤੇ ਅੱਜ ਤੱਕ ਕਿਉਂ ਕੋਈ ਕਾਰਵਾਈ ਨਹੀਂ ਹੋਈ, ਤੇ ਜਿਹੜੀ ਹੈਗੀ ਇੱਥੇ ਕਾਰਵਾਈ ਕਰਕੇ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਰਾਹੀਂ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਅੱਜ ਜੀਤੇ ਜੀ। 2019 ਤੋਂ ਬਾਅਦ ਅਜੇ ਤੱਕ ਪੰਜਾਬ ਸਰਕਾਰ ਨੇ ਉਸ ਤੇ ਕੋਈ ਜਵਾਬ ਨਹੀਂ ਦਿੱਤਾ। ਤੇ ਜਦੋਂ ਇਹਨਾਂ ਦਾ ਹੋਮ ਡਿਪਾਰਟਮੈਂਟ ਨੇ ਕਿਹਾ ਕਿ ਪਾਰਟ 2 ਇਜ਼ ਮਿਸਿੰਗ, ਉਦੋਂ ਬਾਅਦ ਆਪਾਂ ਇੱਕ ਹੋਰ ਪਟੀਸ਼ਨ ਬਾਪੂ ਜੀ ਨੇ ਕੀਤੀ ਆ, ਤੇ ਉਸ ਪਟੀਸ਼ਨ ਤੇ ਜਿਹੜੀ ਆਪਾਂ 2021 ਚ ਕੀਤੀ ਸੀ, ਉੱਤੇ ਪਿਛਲੀ 22 ਸਤੰਬਰ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਇਹਦੀ ਜਾਂਚ ਕਰੋ ਕਿ ਉਹ ਰਿਪੋਰਟ ਕਦੋਂ ਤੇ ਕਿੱਦਾਂ ਗਾਇਬ ਕੀਤੀ ਜੀ। ਉਹ ਜਿਹੜੀ ਰਿਪੋਰਟ ਆ ਵਿਧਾਨ ਸਭਾ ਦੇ ਵਿੱਚ ਵੀ ਸੀ, ਉਹ ਜਿਹੜੀ ਰਿਪੋਰਟ ਆ ਹੋਮ ਡਿਪਾਰਟਮੈਂਟ ਦੇ ਕੋਲ ਸੀ, ਉਹ ਜਿਹੜੀ ਰਿਪੋਰਟ ਆ DGP ਦੇ ਆਫਿਸ 'ਚ ਵੀ ਸੀ, ਉਹ ਜਿਹੜੀ ਰਿਪੋਰਟ ਆ ਜਦੋਂ ਇਹ 4 ਫਰਵਰੀ 1986 ਨੂੰ ਸਾਕਾ ਨਕੋਦਰ ਵਾਪਰਦਾ, ਉਸ ਵੇਲੇ ਜਿਹੜਾ SHO ਸੀ ਜਸਕੀਰਤ ਚਾਹਲ, ਜਿਹਨੇ ਆਪਣੇ ਸਰਵਿਸ ਰਿਵਾਲਵਰ ਨਾਲ ਹਰਮਿੰਦਰ ਭਾਜੀ ਦੇ ਮੂੰਹ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕੀਤਾ ਹੈ, ਉਹਨੇ ਇੱਕ FIR ਇਹਨਾਂ ਸਿੰਘਾਂ ਦੇ ਅਗੇਂਸਟ ਹੀ ਦਰਜ ਕਰ ਲਈ ਸੀ, ਜਿਹੜੇ 4 ਸ਼ਹੀਦ ਹੋਏ ਸੀ ਤੇ ਜਿਹੜੇ 20 ਜ਼ਖਮੀ ਹੋਏ ਸੀ ਜੀ। ਉਹ ਜਦੋਂ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਆਈ ਆ ਤੇ ਉਹ ਜਿਹੜੀ FIR ਸੀ ਉਹ ਝੂਠੀ ਪਾਈ ਗਈ ਸੀ ਤੇ ਉਹਨੂੰ ਰੱਦ ਕੀਤਾ ਗਿਆ ਸੀ। ਜਦੋਂ ਉਹਨੂੰ ਰੱਦ ਕੀਤਾ ਗਿਆ ਤੇ ਉਹਦੇ ਨਾਲ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਕੋਰਟ ਦੇ ਰੈਕਡ 'ਚ ਵੀ ਸੀ, ਤੇ ਹੁਣ ਕੋਰਟ ਦੇ ਰੈਕਡ 'ਚੋਂ ਵੀ ਗੁੰਮ। ਹੁਣ ਤੁਸੀਂ ਇਹ ਦੇਖੋ ਵੀ ਇਹ ਹਰ ਜਗ੍ਹਾ ਤੋਂ ਰਿਪੋਰਟ ਗੁੰਮ ਕਿੱਦਾਂ ਹੋਈ। ਇਹਦੀ ਹੁਣ 22 ਸਤੰਬਰ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਵੀ ਤੁਸੀਂ ਇੱਥੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਦੀ ਜਾਂਚ ਕਰੋ। ਉਹਦੀ ਜਿਹੜੀ ਸੁਣਵਾਈ ਸੀ ਆ 30 ਜਨਵਰੀ ਨੂੰ, ਅੱਜ ਤੋਂ 4 ਦਿਨ ਪਹਿਲਾਂ ਸੀ ਹਾਈ ਕੋਰਟ 'ਚ ਜੀ। ਉਸਨੇ ਹੁਣ ਫਿਰ ਅਗਲੀ ਤਰੀਕ ਲੈ ਲਈ ਆ 30 ਮਾਰਚ ਦੀ।
ਔਰ ਅਜੇ ਤੱਕ ਸੈੱਟ ਬਣਾਉਣ ਲਈ ਚਾਹੇ ਜਿਹੜੀ 2019 ਚ ਆਪਣੀ ਜੁਲਾਈ 2019 ਚ ਜਿਹੜਾ ਹਾਈ ਕੋਰਟ ਨੇ ਕਿਹਾ ਸੀ ਪੰਜਾਬ ਸਰਕਾਰ ਨੂੰ, ਜਾਂ ਹੁਣ ਜਿਹੜਾ ਸੈਕੰਡ ਕੇਸ ਆ ਉਹਦੇ ਚ ਸੈੱਟ ਬਣਾਉਣ ਲਈ ਕਿਹਾ ਕਿ ਪਾਰਟ 2 ਦਾ ਰਿਪੋਰਟ ਜਿਹੜਾ ਉਹ ਕਿੱਦਾਂ ਗਵਾਚਾ, ਉਹਦੇ ਬਾਰੇ ਅਜੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਦੋਂ ਸੈੱਟ ਬਣਾਵਾਂਗੇ, ਕਦੋਂ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ। ਜਿਹੜੇ 3 ਸ਼ਹੀਦਾਂ ਦੇ ਮਾਂ-ਬਾਪ ਆ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਇਨਸਾਫ ਉਡੀਕਦੇ, ਉਹਨਾਂ ਨੇ ਤੇ ਰਿਪੋਰਟ ਵੀ ਨਹੀਂ ਦੇਖੀ ਜਿਹਦੇ ਵਿੱਚ ਉਸ ਜੱਜ ਨੇ, ਜਸਟਿਸ ਗੁਰਨਾਮ ਸਿੰਘ ਨੇ ਲਿਖਿਆ ਕਿ ਜਿਹੜੀ ਇਹ ਪੁਲਿਸ ਫਾਇਰਿੰਗ ਸੀਗੀ ਇਹ ਬਿਲਕੁਲ ਬੇਲੋੜੀ ਸੀ, ਇਹਦੀ ਕੋਈ ਜ਼ਰੂਰਤ ਨਹੀਂ ਸੀ। ਔਰ ਇਹਨਾਂ ਨੇ, ਪੁਲਿਸ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਬਿਨਾਂ ਕੋਈ ਇਜਾਜ਼ਤ ਲੈ, ਬਿਨਾਂ ਕੋਈ ਮਤਲਬ ਘੱਟੋ ਘੱਟ ਸ਼ਕਤੀ ਦਾ ਪ੍ਰਯੋਗ ਕੀਤਿਆਂ, ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਉੱਥੇ ਜਿਹੜਾ ਇਕੱਠ ਹੋਇਆ ਸੀ ਉਹਨੂੰ ਕਹਿ ਕੇ ਵੀ ਗੈਰ ਕਾਨੂੰਨੀ ਡਿਕਲੇਅਰ ਕਰਨਾ ਹੁੰਦਾ, ਤੁਸੀਂ ਪਰਮਿਸ਼ਨ ਲੈਣੀ ਹੁੰਦੀ, ਨਾ ਗੈਰ ਕਾਨੂੰਨੀ ਉਸ ਇਕੱਠ ਨੂੰ ਤੁਸੀਂ ਡਿਕਲੇਅਰ ਕੀਤਾ, ਨਾ ਤੁਸੀਂ ਚੇਤਾਵਨੀ ਦਿੱਤੀ, ਨਾ ਤੁਸੀਂ ਮਿਨੀਮਮ ਅਮਾਉਂਟ ਆਫ ਫੋਰਸ ਵਰਤਣੀ ਹੁੰਦੀ ਆ ਕਿ ਤੁਸੀਂ ਪਹਿਲਾਂ ਡੰਡਾ ਚਾਰਜ ਕਰਨਾ ਹੁੰਦਾ, ਲਾਠੀ ਚਾਰਜ ਕਰਨਾ ਹੁੰਦਾ, ਰਬੜ ਦੀਆਂ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਉਣੀਆਂ ਹੁੰਦੀਆਂ ਜਾਂ ਪੈਰਾਂ 'ਚ ਗੋਲੀਆਂ ਮਾਰਨੀਆਂ ਹੁੰਦੀਆਂ। ਪਰ ਉਹ ਕਹਿੰਦਾ they were shot in their vital organs so as to kill them. The police firing was completely unjustified. ਔਰ ਇਹ ਜਿਹੜੀਆਂ ਗੱਲਾਂ ਸਾਨੂੰ 33 ਸਾਲ ਬਾਅਦ ਪਤਾ ਲੱਗਦੀਆਂ, ਔਰ ਇਸ ਸਾਕੇ ਦੇ ਜਿਹੜੇ ਮੁੱਖ ਦੋਸ਼ੀ ਆ ਜਿਨ੍ਹਾਂ 'ਚ ਚਾਹੇ ਅਜਹਾਰ ਆਲਮ ਹੋਵੇ, ਚਾਹੇ ਸਵਰਨ ਘੋਟਣਾ ਹੋਵੇ, ਚਾਹੇ ਗੋਪਾਲ ਸਿੰਘ ਘੁੰਮਣ ਹੋਵੇ ਜਾਂ ਹੋਰ ਹੋਣ, ਉਹ ਇਸ ਵੇਲੇ ਦੁਨੀਆ ਤੋਂ ਜਾ ਚੁੱਕੇ, ਕੋਈ ਉਹਨਾਂ ਨੂੰ ਸਜ਼ਾ ਨਹੀਂ ਹੋਈ, ਇੱਕ ਦਿਨ ਵੀ ਉਹ ਕਿਸੇ ਅਦਾਲਤ 'ਚ ਅਪੀਅਰ ਨਹੀਂ ਹੋਏ ਜੀ। ਇਸ ਵੇਲੇ ਜਿਹੜਾ ਅਸ਼ਵਨੀ ਕੁਮਾਰ ਸ਼ਰਮਾ ਜਿਹੜਾ CRP ਦਾ SP ਆਪਰੇਸ਼ਨ ਸੀ, ਜਿਹਦੇ ਹੁਕਮਾਂ ਤੇ ਗੋਲੀ ਚੱਲੀ ਹੈ, ਉਹ ਜਿਉਂਦਾ ਹੈਗਾ। ਦਰਬਾਰਾ ਸਿੰਘ ਗੁਰੂ ਜਿਹਦੇ ਹੁਕਮਾਂ ਤੇ ਇਹਨਾਂ ਸਿੰਘਾਂ ਦੇ ਰਾਤ ਨੂੰ ਪੋਸਟਮਾਰਟਮ ਹੋਏ ਔਰ ਇਹਨਾਂ ਸਿੰਘਾਂ ਨੂੰ ਸਾੜਿਆ ਗਿਆ, ਉਹ ਅਜੇ ਜਿੰਦਾ ਹੈ। ਜਸਕੀਰਤ ਜਿਹਨੇ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ, ਉਹ ਅਜੇ ਜਿੰਦਾ। ਤੁਸੀਂ ਦੇਖੋ ਸਰਕਾਰਾਂ ਨੇ ਇਹਨਾਂ ਨੂੰ ਸਜ਼ਾਵਾਂ ਤਾਂ ਕੀ ਦੇਣੀਆਂ ਸੀ, ਇਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ। ਜਿਹੜਾ ਅਜਹਾਰ ਆਲਮ ਉਸ ਵੇਲੇ SSP ਸੀ, ਉਹ DGP ਰਿਟਾਇਰ ਹੋਇਆ ਜੀ, ਉਹਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਸਿੰਘ ਉਸ ਵੇਲੇ SHO ਸੀ, ਉਹ SPD ਰਿਟਾਇਰ ਹੋਇਆ, ਉਹਨੂੰ ਗੈਲੈਂਟਰੀ ਅਵਾਰਡ ਦਿੱਤਾ ਗਿਆ। ਜਿਹੜਾ ਦਰਬਾਰਾ ਸਿੰਘ ਗੁਰੂ ਸੀ ਉਹਨੂੰ ਇਹਨਾਂ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਬਣਾਇਆ ਬਾਦਲ ਸਾਹਿਬ ਨੇ ਆਪਣੀ ਸਰਕਾਰ 'ਚ। ਇਹਨਾਂ ਨੂੰ ਮੁੜ ਕੇ ਆਪਣੇ ਅਕਾਲੀ ਦਲ ਦੇ ਮੀਤ ਪ੍ਰਧਾਨ ਬਣਾਇਆ, ਇਹਨਾਂ ਨੂੰ ਟਿਕਟਾਂ ਦਿੱਤੀਆਂ, ਔਰ ਜਿਹੜਾ ਅਜਹਾਰ ਆਲਮ ਆ ਉਹਦੀ ਵਾਈਫ ਨੂੰ ਕੈਬਨਿਟ ਮਿਨਿਸਟਰ ਦਾ ਰੈਂਕ ਦਿੱਤਾ। ਸੋ ਇਹਨਾਂ ਨੇ ਸਾਡੇ ਜ਼ਖਮਾਂ ਤੇ ਇੰਨੇ ਕੁ ਲੂਣ ਛਿੜਕੇ ਆ ਕਿ ਕਾਤਲਾਂ ਨੂੰ ਸਜ਼ਾਵਾਂ ਬਿਨਾਂ ਹੀ ਦਿੱਤੀਆਂ, ਉਹਨਾਂ ਨੂੰ ਤਮਗੇ ਦਿੱਤੇ, ਉਹਨਾਂ ਦੀ ਪੁਸ਼ਤ ਪਨਾਹੀ ਕੀਤੀ, ਤੇ ਉਹਨਾਂ ਦੀ ਅੱਜ ਤੱਕ ਕਰ ਰਿਹਾ। ਕਿਸੇ ਸਰਕਾਰ ਨੇ ਵੀ 8 ਮੁੱਖ ਮੰਤਰੀ ਆ ਗਏ ਹੁਣ ਤੱਕ ਪੰਜਾਬ 'ਚ, ਉਦੋਂ ਬਾਅਦ ਅੱਜ ਤੱਕ ਵੀ ਕਿਸੇ ਸਰਕਾਰ ਨੇ, ਚਾਹੇ ਉਹ ਅਕਾਲੀ ਸਰਕਾਰ ਹੋਵੇ, ਚਾਹੇ ਕਾਂਗਰਸ ਸਰਕਾਰ ਹੋਵੇ, ਤੇ ਚਾਹੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ, ਅਜੇ ਤੱਕ ਸਾਡੇ ਜ਼ਖਮਾਂ ਤੇ ਕਿਸੇ ਨੇ ਮਰਮ ਨਹੀਂ ਲਾਈ। ਜੇ ਮੈਂ ਅਮਰਿੰਦਰ ਸਿੰਘ ਦੀ ਗੱਲ ਕਰਾਂ, 2019 ਚ ਜਦੋਂ ਇਲੈਕਸ਼ਨ ਹੋਈ ਜਲੰਧਰ ਪਾਰਲੀਮੈਂਟ ਦੀ, ਸੰਤੋਖ ਸਿੰਘ ਚੌਧਰੀ ਉਸ ਵੇਲੇ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਬਣਿਆ, ਉਦੋਂ ਇਹਨਾਂ ਨੇ ਪਬਲਿਕਲੀ ਜਨਤਕ ਤੌਰ ਤੇ ਸਾਡੇ ਨਾਲ ਵਾਅਦਾ ਕੀਤਾ ਕਿ ਜਿੱਦਣੀ ਇਹ ਇਲੈਕਸ਼ਨ ਪੂਰੀ ਹੋਊਗੀ ਅਸੀਂ ਸਾਕਾ ਨਕੋਦਰ ਦਾ ਇਨਸਾਫ ਜਿਹੜਾ ਦਵਾਂਗੇ, ਪਰ ਉਹਨਾਂ ਨੇ ਦਿੱਤਾ ਨਹੀਂ। ਈਵਨ ਉਹ ਹੁਣ ਤੇ ਸੰਤੋਖ ਸਿੰਘ ਚੌਧਰੀ ਵੀ ਪੂਰੇ ਹੋ ਗਏ, ਉਹਨਾਂ ਨੇ ਵੀ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਕਿ ਮੁੱਖ ਮੰਤਰੀ ਸਾਹਿਬ ਆਪਾਂ ਪ੍ਰੋਮਿਸ ਕੀਤਾ ਸੀ ਇਸ ਪਰਿਵਾਰ ਨਾਲ, ਇਹਨਾਂ ਪਰਿਵਾਰਾਂ ਨੂੰ ਆਪਾਂ ਇਨਸਾਫ ਦਈਏ, ਪਰ ਹੋਇਆ ਨਹੀਂ। ਨਹੀਂ, ਬਿਲਕੁਲ ਡਾਕਟਰ ਸਾਹਿਬ, ਬੜੀ ਦੁਖਦ ਦਾਸਤਾਨ ਹੈਗੀ ਹੈ ਜਦੋਂ ਤੁਸੀਂ ਸਾਰਾ ਇੱਕ ਰਿਪੀਟ ਕਰਦੇ ਹੋ ਤੇ ਅੱਖਾਂ ਸਾਹਮਣੇ ਉਹ ਸਾਰੇ ਦ੍ਰਿਸ਼ ਘੁੰਮਣ ਲੱਗ ਜਾਂਦੇ ਆ, ਤੇ ਮੁੜ ਕੇ ਅੱਗੇ ਗੱਲ ਕਰਨ ਨੂੰ ਨਹੀਂ ਉਹ ਹੁੰਦਾ ਵੀ ਜਦੋਂ ਇਨਸਾਫ ਲਈ ਅਸੀਂ ਦਰ ਦੀਆਂ ਠੋਕਰਾਂ ਖਾ ਰਹੇ ਹਾਂ ਤੇ ਅੱਗੇ ਕੀ ਇਹਦੇ ਚੋਂ ਕੱਢਿਆ ਜਾਵੇ ਜਾਂ ਕੀ ਅੱਗੇ ਕੋਰਸ ਆਫ ਐਕਸ਼ਨ ਲਿਆ ਜਾਵੇ। ਮਤਲਬ ਕੋਰਟ ਦੀ ਤੁਸੀਂ ਦੱਸੀ ਹੈ ਵੀ ਤੁਸੀਂ ਪਟੀਸ਼ਨਾਂ ਪਾਓ, ਕੋਰਟ ਦੇ ਵਿੱਚੋਂ ਆਰਡਰ ਹੁੰਦੇ ਆ, ਰਿਪੋਰਟਾਂ ਗਾਇਬ ਕਰ ਦਿੱਤੀਆਂ ਜਾਂਦੀਆਂ ਨੇ, ਗੱਲ ਕਿਤੇ ਜਾਂਦੀ ਨਹੀਂ ਹੈਗੀ। ਤੁਸੀਂ ਪੋਲੀਟੀਕਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਤੁਹਾਡੇ MLA ਹੋਣ, MP ਹੋਣ, ਉਹ ਮੁੱਖ ਮੰਤਰੀ ਤੱਕ ਪਹੁੰਚ ਕਰਦੇ ਆ, ਜਿੱਥੇ ਡਿਸੀਜਨ ਮੇਕਿੰਗ ਹੋਣੀ ਹੁੰਦੀ ਆ ਉੱਥੇ ਆ ਕੇ ਜਾਂ ਐਕਸ਼ਨ ਨਹੀਂ ਲਿਆ ਜਾਂਦਾ ਜਾਂ ਜਿਹੜੀ ਰਿਪੋਰਟ ਹੈ ਉਹ ਨਹੀਂ ਲੱਭਦੀ ਹੈਗੀ। ਤੇ ਤੁਸੀਂ ਪਬਲਿਕ ਡੋਮੇਨ ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਮੀਡੀਆ ਦੇ ਵਿੱਚ ਲਗਾਤਾਰਤਾ ਦੇ ਨਾਲ ਖਬਰਾਂ ਛਪ ਰਹੀਆਂ ਨੇ। ਹਰ ਸਾਲ ਜਦੋਂ ਵਰ੍ਹੇਗੰਢ ਆਉਂਦੀ ਹੈ ਸਾਕਾ ਨਕੋਦਰ ਦੀ, ਅਸੀਂ ਵੀ ਗੱਲ ਕਰਦੇ ਹਾਂ, ਤੁਸੀਂ ਕੋਸ਼ਿਸ਼ ਕਰਦੇ ਹੋ, ਐਫਰਟ ਦੇ ਨਾਲ, ਪਰਿਵਾਰ ਦੇ ਐਫਰਟ ਦੇ ਨਾਲ ਦੁਨੀਆ ਭਰ ਦੇ ਵਿੱਚ ਗੱਲ ਹੁੰਦੀ ਹੈ, ਇੱਕ ਉਹਦੀ ਅਵੇਅਰਨੈਸ ਕ੍ਰੀਏਟ ਕੀਤੀ ਜਾਂਦੀ ਹੈ, ਪਰ ਗੱਲ ਲੈ ਦੇ ਕੇ ਜਦੋਂ ਇਨਸਾਫ ਦੀ ਆਉਂਦੀ ਹੈ ਤੇ ਇਨਸਾਫ ਕਿਸੇ ਪਾਸਿਓਂ ਵੀ ਨਹੀਂ ਮਿਲਦਾ ਜਾਂ ਨਹੀਂ ਨਿਕਲਦਾ।
ਸੋ ਅੱਜ ਜਦੋਂ ਅਸੀਂ ਇੱਕ ਜੇ ਸਰਕਾਰੀ ਤੌਰ 'ਤੇ, ਕਿਉਂਕਿ ਇਹਦੀ ਜਿਹੜੀ ਡਿਸੀਜਨ ਹੋਣੀ ਆ ਉਹ ਪੰਜਾਬ ਸਰਕਾਰ ਦੇ ਥੱਲੇ ਜਾਂ ਪੂਰੀ ਰਿਪੋਰਟ ਜਨਤਕ ਹੋਣ ਦੀ ਗੱਲ ਹੋਵੇ, SIT ਰਾਹੀਂ ਉਹ ਸਾਰਾ ਵਾਕਿਆਤ ਡਿਸਕਲੋਜ਼ ਕਰਨ ਦੀ ਗੱਲ ਹੋਵੇ, ਉਹ ਪੰਜਾਬ ਸਰਕਾਰ ਦੇ ਰਾਹੀਂ ਹੋਣੀ ਆ। ਸੋ ਤੁਹਾਨੂੰ ਅੱਜ ਕੋਈ ਆਮ ਆਦਮੀ ਪਾਰਟੀ ਤੋਂ ਜਾਂ ਜਿਹੜੀ ਪੰਜਾਬ ਸਰਕਾਰ ਇਸ ਵਕਤ ਭਗਵੰਤ ਮਾਨ ਦੀ ਸਰਕਾਰ ਹੈ, ਕੋਈ ਪਹਿਲੀਆਂ ਸਰਕਾਰਾਂ ਨਾਲੋਂ ਕੁਛ ਡਿਫਰੈਂਟ ਨਜ਼ਰ ਆਉਂਦਾ? ਹੁਣ ਵੀ ਬਾਪੂ ਬਲਦੇਵ ਸਿੰਘ ਹੋਰੀ ਇਸ ਵਕਤ ਪੰਜਾਬ ਦੇ ਵਿੱਚ ਮੌਜੂਦ ਨੇ, ਉੱਥੇ ਸਮਾਗਮ ਹੋ ਰਹੇ ਆ, ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ, ਸ਼ਹੀਦ ਨੌਜਵਾਨਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਜਿਹੜੀ ਮੁਲਾਕਾਤ ਹੋਈ ਹੈ, ਪੰਜਾਬ ਸਰਕਾਰ ਤੱਕ ਵੀ ਪਹੁੰਚ ਕੀਤੀ ਗਈ ਹੈ ਜਾਂ ਮੰਤਰੀਆਂ ਤੱਕ ਪਹੁੰਚ ਕੀਤੀ ਗਈ ਹੈ। ਇਸ ਵਕਤ ਕੀ ਨਜ਼ਰ ਆ ਰਿਹਾ ਹੈ ਗਰਾਊਂਡ ਦੇ ਉੱਤੇ? ਹਾਂਜੀ, ਜਦੋਂ ਜੀ 22 ਸਤੰਬਰ ਨੂੰ ਇਹ ਜਿਹੜਾ ਨੋਟਿਸ ਜਾਰੀ ਹੋਇਆ ਨਾ ਜੀ ਹਾਈ ਕੋਰਟ ਦਾ, ਉਸ ਤੋਂ ਬਾਅਦ 25 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੀ। 25 ਸਤੰਬਰ ਨੂੰ ਪਿਤਾ ਜੀ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉੱਥੇ ਜਿਹੜਾ ਹੈਗਾ ਆ ਪਹੁੰਚ ਜਾਂਦੇ ਆ ਮੁੱਖ ਮੰਤਰੀ ਨੂੰ ਮਿਲਣ। ਜੀ, ਮੁੱਖ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਨਹੀਂ ਹੋ ਸਕਦੀ, ਪਰ ਉਸ ਵੇਲੇ ਜਿਹੜੇ ਆਪਣੇ ਸਪੀਕਰ ਆਫ ਦਾ ਹਾਊਸ ਕਲਤਾਰ ਸਿੰਘ ਸੰਧਮਾ ਜਿਹੜੇ ਆ, ਕਿਉਂਕਿ ਜਦੋਂ ਇਹ ਆਪੋਜੀਸ਼ਨ 'ਚ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ, ਇਹ ਆਵਾਜ਼ ਉਠਾਉਂਦੇ ਰਹੇ ਜੀ, ਸਰਕਾਰ ਇਹਦੀ ਮਾਫੀ ਮੰਗੇ, ਸਰਕਾਰ ਰਿਪੋਰਟ ਜਨਤਕ ਕਰੇ ਤੇ ਐਕਸ਼ਨ ਹੋਵੇ। ਤੇ ਪਿਤਾ ਜੀ ਉਹਨਾਂ ਨੂੰ ਜਾ ਕੇ ਮਿਲੇ ਵੀ ਤੁਸੀਂ ਸਾਡੇ ਲਈ, ਤੁਸੀਂ ਉਦੋਂ ਸਾਨੂੰ ਰਿਪੋਰਟ ਦਾ ਪਹਿਲਾ ਹਿੱਸਾ ਲੈ ਕੇ ਦਿੱਤਾ, ਤੁਸੀਂ ਸੀਗੇ ਨਾਲ ਜਿਹੜੇ ਇਸ ਵੇਲੇ ਫਾਈਨੈਂਸ ਮਿਨਿਸਟਰ ਹੈਗੇ ਹਰਪਾਲ ਸਿੰਘ ਚੀਮਾ ਜੀ, ਤੇ ਆਪਣੇ ਜਿਹੜੇ ਫੂਲਕਾ ਸਾਹਿਬ ਸੀਗੇ ਜਾਂ ਕੰਵਰ ਸੰਧੂ ਸੀ, ਇਹਨਾਂ ਸਾਰਿਆਂ ਨੇ ਉਦੋਂ ਆਵਾਜ਼ ਉਠਾਈ ਸੀ, ਤਦੇ ਆਪਾਂ ਨੂੰ ਪਹਿਲਾ ਹਿੱਸਾ ਮਿਲਿਆ। ਤੇ ਉਹ ਤਾਂ ਹੋਇਆ ਸੀ ਕਿ ਜਿਹੜਾ 2015 ਚ ਬਰਗਾੜੀ ਦਾ ਸਾਕਾ ਹੋਇਆ, ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੀ, ਉਹਦੇ ਤੇ ਉਸ ਵੇਲੇ ਬਹਿਸ ਹੋਣੀ ਸੀ, ਤੇ ਉਦੋਂ ਆਪਣਾ ਇਹ ਜਿਹੜੇ ਲੀਡਰ ਹੈਗੇ ਆ, ਇਹਨਾਂ ਨੇ ਆਪਣੀ ਆਵਾਜ਼ ਉਠਾਈ ਸੀ ਸਾਕਾ ਨਕੋਦਰ ਜੀ। ਉਹਨਾਂ ਨੂੰ ਮਿਲੇ, ਉਹ ਕਹਿੰਦੇ ਠੀਕ ਹੈ ਜੀ, ਮੈਂ ਬਿਲਕੁਲ ਤੁਹਾਡੀ ਸਾਰੇ ਮੈਨੂੰ ਮਸਲੇ ਦਾ ਪਤਾ, ਮੈਂ ਮੁੱਖ ਮੰਤਰੀ ਦੇ ਨੋਟਿਸ 'ਚ ਲਿਆਵਾਂਗਾ ਔਰ ਅਸੀਂ ਇੱਥੇ ਜ਼ਰੂਰ ਕਾਰਵਾਈ ਕਰਾਂਗੇ। ਉਸ ਤੋਂ ਬਾਅਦ ਜਿਹੜੀ ਉੱਥੇ ਦੀ ਲੋਕਲ MLA ਆ ਸਾਡੀ ਨਕੋਦਰ ਦੀ ਇੰਦਰਜੀਤ ਕੌਰ ਮਾਨ, ਉਹਨਾਂ ਨੂੰ ਪਿਤਾ ਜੀ ਜਾ ਕੇ ਮਿਲੇ। ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਮਿਲਣ ਲਈ 3 ਵਾਰੀਆਂ ਚਿੱਠੀਆਂ ਲਿਖੀਆਂ, ਇਹਨਾਂ ਦੇ 3 OSD ਆ, ਤਿੰਨਾਂ ਨੂੰ ਅਸੀਂ ਡਾਇਰੈਕਟ ਮੈਸੇਜ ਔਰ ਇਹਨਾਂ ਨੂੰ ਈਮੇਲ ਔਰ ਹਰੇਕ ਤਰੀਕੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡੀ ਕਿਸੇ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਸਕੇ, ਪਰ ਉਹ ਹੋ ਨਹੀਂ ਸਕੀ, ਟਾਈਮ ਨਹੀਂ ਦਿੱਤਾ ਸਾਨੂੰ। ਜਦੋਂ ਅਕਾਲੀਆਂ ਦੀ ਸਰਕਾਰ ਸੀ, ਉਸ ਵੇਲੇ ਸੰਗਤ ਦਰਸ਼ਨ ਦੌਰਾਨ ਵੀ ਪਿਤਾ ਜੀ ਗਏ ਆ ਮਾਤਾ ਜੀ ਪਿਤਾ ਜੀ ਮਿਲਣ, ਔਰ ਮਿਲਣ ਤੱਕ ਨਹੀਂ ਦਿੱਤਾ ਗਿਆ ਬਾਦਲਾਂ ਨੂੰ ਵੀ। ਸੋ ਹੁਣ ਜਿਹੜਾ ਸੀਗਾ, ਜਦੋਂ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਜਾ ਕੇ ਇਹ ਸਾਰੀ ਗੱਲ ਦੱਸੀ ਆ, ਤੇ ਇੱਕ ਦਿਨ ਜਿਹੜੇ ਆਪਣੇ ਭਗਵੰਤ ਮਾਨ ਮੁੱਖ ਮੰਤਰੀ ਆ, ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਮਿਲਣ ਆਏ ਸੀ। ਉਦੋਂ ਜਿਹੜਾ ਸਿੱਖ ਅਲਾਇੰਸ ਆਫ ਆਰਗੇਨਾਈਜੇਸ਼ਨ ਆ, ਉਹਨਾਂ ਨੇ ਉਸ ਦਿਨ ਮੰਗ ਪੱਤਰ ਦਿੱਤਾ ਸਾਕਾ ਨਕੋਦਰ ਬਾਰੇ। ਭਗਵੰਤ ਮਾਨ ਮੁੱਖ ਮੰਤਰੀ ਨੂੰ ਦੱਸਿਆ ਕਿ ਭਾਈ ਆ ਜਿਹੜੀ ਹਾਈ ਕੋਰਟ ਨੇ ਹੁਣ ਤੁਹਾਨੂੰ ਪਟੀਸ਼ਨ ਡਾਇਰੈਕਸ਼ਨ ਦਿੱਤੀਆਂ ਵੀ ਤੁਸੀਂ ਸੈੱਟ ਬਣਾਓ, ਤੇ ਬਹੁਤ 37 ਸਾਲ ਹੋ ਗਿਆ ਪਰਿਵਾਰ ਨੂੰ ਇਨਸਾਫ ਲਈ ਡਿੱਕਿਆ, ਤੁਸੀਂ ਇਹਦਾ ਪਹਿਲ ਦੇ ਆਧਾਰ ਤੇ ਇਨਸਾਫ ਕਰੋ ਜੀ। ਔਰ ਉਹਨਾਂ ਨੇ ਵਾਅਦਾ ਕੀਤਾ, ਪਰ ਵਾਅਦੇ ਹੁਣ ਤੱਕ ਸਾਨੂੰ ਸਿਰਫ ਵਾਅਦੇ ਹੀ ਮਿਲਦੇ ਰਹੇ ਜੀ। ਹੁਣ ਤੱਕ ਇਹਦੇ ਤੇ ਸਿਰਫ ਪੋਲਿਟਿਕਸ ਹੀ ਹੁੰਦੀ ਰਹੀ ਆ, ਅਜੇ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਜੀ। 37 ਸਾਲ ਹੋ ਗਏ। ਹੁਣ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਦਰਬਾਰ ਸਾਹਿਬ 'ਚ ਜਿਹੜਾ ਹੈਗਾ ਪਾਠ ਜਿਹੜਾ ਹੈਗਾ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬ 'ਚ ਉਹ ਰੱਖਿਆ ਹੋਇਆ ਪਰਸੋਂ ਦਾ, 4 ਸ਼ਹੀਦ ਪਰਿਵਾਰ ਉੱਥੇ ਪਹੁੰਚ ਚੁੱਕੇ ਆ ਜੀ। ਤੇ ਹੁਣ ਆਪਾਂ ਜਦੋਂ ਗੱਲ ਕਰ ਰਹੇ ਹਾਂ ਹੁਣ ਤੋਂ ਕੁਝ ਘੰਟਿਆਂ ਬਾਅਦ ਉੱਥੇ, ਕਿਉਂਕਿ ਅੱਜ 4 ਤਰੀਕ ਹੋ ਚੁੱਕੀ ਆ ਪੰਜਾਬ 'ਚ, ਔਰ ਉੱਥੇ ਇਹਨਾਂ ਸ਼ਹੀਦਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਇਆ ਜਾਊਗਾ। ਅੱਜ ਹੀ ਸ਼ਾਮ ਨੂੰ ਇੱਥੇ ਜਕਾਰਾ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਹੈਗੀ ਆ, ਉਹ ਇੱਕ ਸੈਮੀਨਾਰ ਕਰ ਰਹੀ ਆ ਇੱਥੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੀ ਜਿਹੜਾ ਖਾਲਸਾ ਸਕੂਲ ਆ ਉਹਦੀ ਲਾਇਬ੍ਰੇਰੀ 'ਚ ਜੀ। 5 ਫਰਵਰੀ ਨੂੰ ਦੁਨੀਆ ਭਰ 'ਚ ਗੁਰਦੁਆਰਾ ਸਾਹਿਬਾਨ 'ਚ ਇਹਨਾਂ ਸਿੰਘਾਂ ਦੇ ਜਿਹੜੇ ਸ਼ਹੀਦੀ ਪੁਰਬ ਮਨਾਏ ਜਾ ਰਹੇ। ਹੁਣ ਤੁਹਾਨੂੰ ਮੈਂ ਇੱਥੇ ਦੱਸਦਾ ਜਾਵਾਂ ਵੀ ਸਾਨੂੰ ਇਹ ਅਵੇਅਰਨੈਸ ਗਲੋਬਲ ਲੈਵਲ ਤੇ ਕਰਨ ਦੀ ਕਿਉਂ ਲੋੜ ਪਈ, ਕਿਉਂਕਿ ਜਦੋਂ ਰਾਈਟ ਟੂ ਇਨਫੋਰਮੇਸ਼ਨ ਐਕਟ ਬਣਿਆ ਪੰਜਾਬ 'ਚ, RTI ਬਣੀ, ਤੇ ਪਿਤਾ ਜੀ ਨੇ ਇੱਕ RTI ਪਾਈ ਸੀ 2018 'ਚ ਜੀ। ਉਹਦੇ 'ਚ ਉਹਨਾਂ ਨੇ ਸਵਾਲ ਇਹ ਕੀਤਾ ਸੀ ਸਰਕਾਰ ਨੂੰ ਕਿ ਤੁਸੀਂ ਸਾਨੂੰ ਦੱਸੋ ਕਿ 4 ਫਰਵਰੀ 1986 ਨੂੰ ਜਦੋਂ ਨਕੋਦਰ ਸਾਕਾ ਵਾਪਰਿਆ, ਉਹ ਕਿਹਦੇ ਹੁਕਮਾਂ ਨਾਲ ਗੋਲੀ ਚੱਲੀ, ਕਿਹੜੇ ਤੁਸੀਂ ਉੱਥੇ ਜਿਹੜੇ ਬੰਦੇ ਹੈਗੇ ਜਾਂ ਸਿੰਘ ਹੈਗੇ ਉਹ ਸ਼ਹੀਦ ਕੀਤੇ, 5 ਫਰਵਰੀ ਨੂੰ ਕਿਹਦੇ ਹੁਕਮਾਂ ਤੇ ਉਹਨਾਂ ਨੂੰ ਸਾੜਿਆ ਗਿਆ, ਔਰ ਕਿਹਨੇ ਸਾੜਿਆ ਗਿਆ, ਔਰ ਕਿੰਨੇ ਸਾੜੇ। ਉਹਦੇ ਜਵਾਬ 'ਚ ਉਸ ਵੇਲੇ ਜਿਹੜਾ DSP ਮੁਕੇਸ਼ ਕੁਮਾਰ ਸੀ, ਉਹਨੇ ਕਿਹਾ ਕਿ 4 ਫਰਵਰੀ ਨੂੰ ਨਕੋਦਰ ਦੇ ਵਿੱਚ ਕੋਈ ਗੋਲੀ ਨਹੀਂ ਚੱਲੀ, ਕਿਸੇ ਦੀ ਲਾਸ਼ ਦਾ ਰਾਤ ਨੂੰ ਪੋਸਟਮਾਰਟਮ ਨਹੀਂ ਹੋਇਆ, ਤੇ ਅਸੀਂ ਕਿਸੇ ਦਾ ਸੰਸਕਾਰ ਨਹੀਂ ਕੀਤਾ, ਇਸ ਕਰਕੇ ਅਸੀਂ ਤੁਹਾਨੂੰ ਕੋਈ ਰਿਪੋਰਟ ਨਹੀਂ ਦੇ ਸਕਦੇ। ਆਪਾਂ ਜਿਹੜਾ ਗ੍ਰੀਵੈਂਸ ਫਾਈਲ ਕੀਤਾ ਗਵਰਨਰ ਪੰਜਾਬ ਦੇ ਨਾਲ, ਉਹਦਾ ਸਾਨੂੰ ਜਵਾਬ ਆ ਗਿਆ ਕਿ ਸਾਡੇ ਕੋਲ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਦੀ ਕਾਪੀ ਹੈ ਨਹੀਂ,
ਔਰ ਉਹਨਾਂ ਨੇ ਸਾਨੂੰ ਜਿਹੜੀ ਉਹ FIR ਕੈਂਸਲ ਹੋਈ ਆ, ਜਿਹੜੀ ਇਹਨਾਂ ਸ਼ਹੀਦ ਸਿੰਘਾਂ ਤੇ ਜਾਂ ਜਿਹੜੇ ਜ਼ਖਮੀ ਹੋਏ ਸਿੰਘ ਸੀ ਉਹਨਾਂ ਤੇ ਦਰਜ ਹੋਈ ਸੀ FIR ਨੰਬਰ 54, ਉਹਦੀ ਕਾਪੀ ਦੇ ਕੇ ਸਾਨੂੰ ਭੇਜ ਦਿੱਤਾ ਕਿ ਸਾਡੇ ਰੈਕਡ ਤਾਂ ਇਹੀ ਆ। ਹਾਂ, ਉਸ ਤੋਂ ਬਾਅਦ ਆਪਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਗ੍ਰੀਵੈਂਸ ਫਾਈਲ ਕੀਤਾ। ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਉਹਨੇ ਆਪਣਾ ਜਿਹੜਾ ਗ੍ਰੀਵੈਂਸ ਜਦੋਂ ਉਹਨੂੰ ਫਾਈਲ ਕੀਤਾ, ਉਹਨੇ ਮੁੜ ਕੇ ਫਿਰ ਪੰਜਾਬ ਦੇ ਚੀਫ ਸੈਕਟਰੀ ਨੂੰ ਭੇਜ ਦਿੱਤਾ, ਜਿਹਦਾ ਕਿ ਸਾਨੂੰ ਅੱਜ ਤੱਕ ਰਿਸਪੌਂਸ ਨਹੀਂ। ਹੁੰਦਾ ਕੀ ਆ ਕਿ ਆਪਾਂ ਪੰਜਾਬ ਸਰਕਾਰ ਨੂੰ ਕਹਿ ਦਈਏ, DGP ਆਫਿਸ ਨੂੰ ਕਹਿ ਦਈਏ, RTI ਆਫਿਸ ਨੂੰ ਕਹਿ ਦਈਏ, ਉਹ ਸਾਰੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ ਉਹ DIG ਆਫਿਸ ਨੂੰ ਭੇਜ ਦਿੰਦੇ ਆ, DIG SSP ਆਫਿਸ ਨੂੰ ਭੇਜ ਦਿੰਦਾ, SSP DSP ਨੂੰ, ਤੇ DSP ਤੋਂ SHO ਨਕੋਦਰ ਨੂੰ, ਤੇ ਵਾਪਸ ਉਸੇ ਤਰੀਕੇ ਨਾਲ ਜਿਹੜੀ ਉਹ ਰਿਪੋਰਟ ਸਾਡੇ ਕੋਲ ਵਾਪਸ ਆ ਜਾਂਦੀ ਕਿ ਸਾਡੇ ਕੋਲ ਕੁਝ ਨਹੀਂ। ਆਪਾਂ ਨੂੰ ਅੱਜ ਤੱਕ ਨਾ ਅਫੀਸ਼ੀਅਲੀ ਤੌਰ ਤੇ FIR, ਨਾ ਅਫੀਸ਼ੀਅਲੀ ਤੌਰ ਤੇ ਪੋਸਟਮਾਰਟਮ ਰਿਪੋਰਟਾਂ, ਤੇ ਨਾ ਅਫੀਸ਼ੀਅਲੀ ਤੌਰ ਤੇ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਜਿਹੜੀ ਪੂਰੀ ਰਿਪੋਰਟ ਆ ਉਹ ਅੱਜ ਤੱਕ ਆਪਾਂ ਨੂੰ ਮਿਲੀ। ਤੇ ਜਦੋਂ ਇਹ ਸਾਰਾ ਕੁਝ ਇਹਨਾਂ ਨੇ ਕਿਹਾ ਵੀ ਇੱਥੇ ਹੋਇਆ ਹੀ ਕੁਝ ਨਹੀਂ, ਉਸ ਤੋਂ ਬਾਅਦ ਆਪਾਂ ਗਲੋਬਲ ਅਵੇਅਰਨੈਸ ਜਿਹੜੀ ਹੈਗੀ ਆ, ਜਦੋਂ 35 ਵਰੇ ਵਾਪਰੇ ਸੀਗੇ ਸਾਕੇ ਨੂੰ, 35 ਸਾਲ ਹੋਏ ਸੀ, ਤੇ ਆਪਾਂ ਕੀਤੀ ਆ। ਔਰ ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਕਿ ਇੱਥੇ ਆਪਣੀ US ਕਾਂਗਰਸ 'ਚ ਵੀ ਇਹ ਜਿਹੜਾ ਮਤਾ ਨੰਬਰ 908 ਦੇ ਅਧੀਨ ਸਾਕਾ ਨਕੋਦਰ ਡੇ ਨੂੰ ਰੀਕਗਨਾਈਜ਼ ਕੀਤਾ ਗਿਆ। ਔਰ ਉਹਦੇ ਵਿੱਚ ਬਿਲਕੁਲ ਉਹ ਜਿਹੜਾ ਮਤਾ ਉਹਦੇ 'ਚ ਲਿਖਿਆ ਹੋਇਆ ਕਿ 36 ਸਾਲ ਬੀਤਣ ਦੇ ਬਾਅਦ ਵੀ ਅੱਜ ਤੱਕ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਜਿਹੜੀ ਸਰਕਾਰ ਦੀ ਆਪਣੀ ਜਿਹੜੀ ਰਿਪੋਰਟ ਆ ਉਹ ਅਜੇ ਤੱਕ ਉਹ ਤੇ ਕੋਈ ਕਾਰਵਾਈ ਨਹੀਂ ਹੋਈ। ਤੁਸੀਂ ਡਾਕਟਰ ਐਕਟੇਡਾਰ ਕਰਾਮਤ ਚੀਮਾ ਦੀ ਗੱਲ ਕੀਤੀ ਆ, ਜਿਹੜਾ 43rd ਸੈਸ਼ਨ ਜਿਹੜਾ ਜਨੀਵਾ 'ਚ ਹੋਇਆ, ਉਹਦੇ ਵਿੱਚ ਉਹਨਾਂ ਨੇ ਸਾਕਾ ਨਕੋਦਰ ਜਿਹੜਾ ਇਹਦੇ ਬਾਰੇ ਦੱਸਿਆ। ਆਪਣੇ ਇੱਥੇ ਦਰਜਨ ਤੋਂ ਉੱਪਰ ਜਿਹੜੇ ਹੈਗੇ ਸ਼ਹਿਰ, ਉਹਨਾਂ ਦੇ ਵਿੱਚ ਸਾਕਾ ਨਕੋਦਰ ਡੇ ਦੀ ਪ੍ਰੋਕਲਾਮੇਸ਼ਨ ਹੋਈ ਆ, ਸਾਕਾ ਨਕੋਦਰ ਡੇ ਨੂੰ ਮਾਨਤਾ ਮਿਲੀ ਆ। ਇੱਥੋਂ ਦੇ ਜਿਹੜੇ ਅਸੈਂਬਲੀ ਮੈਂਬਰਸ ਹੈਗੇ ਆ, ਜਿਹੜੀਆਂ ਇੱਥੋਂ ਦੀਆਂ ਕਾਉਂਟੀਜ਼ ਆ, ਸੁਪਰਵਾਈਜ਼ਰ ਆ, ਆਪਾਂ ਇਹਨੂੰ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਾਂ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਾਂ, ਚਾਹੇ ਉਹ ਬ੍ਰਿਟਿਸ਼ ਆਰਗੇਨਾਈਜੇਸ਼ਨ ਆਫ ਸਿੱਖ ਸਟੂਡੈਂਟਸ ਹੋਵੇ, ਬੌਸ ਜਿਹੜਾ ਉਹ ਨਿਕਨੇਮ ਹੈਗਾ, ਜਾਂ ਜਕਾਰਾ ਹੋਵੇ, ਤੇ ਜਾਂ ਪੰਜਾਬ ਦੇ ਵਿੱਚ ਸੱਤ ਹੋਵੇ, ਜਾਂ ਦੇਸ਼ ਪੰਜਾਬ ਸਟੂਡੈਂਟ ਯੂਨੀਅਨ ਹੋਵੇ, ਉਹਨਾਂ ਨੇ ਪੰਜਾਬ ਦੇ ਵਿੱਚ, ਚਾਹੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਵੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ, ਖਾਲਸਾ ਕਾਲਜ ਜਲੰਧਰ ਹੋਵੇ, ਜਾਂ ਹੋਰ ਯੂਨੀਵਰਸਿਟੀਆਂ ਜਾਂ ਵਿਦਿਅਕ ਅਦਾਰੇ ਹੋਣ, ਉਹਨਾਂ ਦੇ ਵਿੱਚ ਵੀ ਇਸ ਸਾਕੇ ਨੂੰ ਯਾਦ ਕੀਤਾ, ਇਹਦੇ ਬਾਰੇ ਆਵਾਜ਼ ਉਠਾਈ ਆ, ਪਰ ਸਾਨੂੰ ਅੱਜ ਤੱਕ ਇਨਸਾਫ ਮਿਲਿਆ ਕੋਈ ਨਹੀਂ। ਤੇ ਇਹ ਅਤਫਾਕੀ ਕਹਿ ਲਓ ਜਾਂ ਕਾਰਨ ਮੈਨੂੰ ਨਹੀਂ ਸਮਝ ਆਇਆ ਕਿ ਚਾਹੇ 1978 ਦੀ ਖੂਨੀ ਵਿਸਾਖੀ ਹੋਵੇ, ਜਦੋਂ ਉਦੋਂ ਵੀ ਜਿਹੜਾ ਸਾਕਾ ਸੀ ਉਹ ਗੁਰੂ ਦੇ ਆਦਰ ਸਤਿਕਾਰ 'ਚ ਵਾਪਰਿਆ ਸੀ, ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ। 1986 'ਚ ਸਾਕਾ ਨਕੋਦਰ ਤੋਂ ਵਾਪਰਦਾ, ਉਦੋਂ ਵੀ ਅਕਾਲੀਆਂ ਦੀ ਸਰਕਾਰ ਸੀ। 2015 'ਚ ਸਾਕਾ ਬਰਗਾੜੀ ਵਾਪਰਦਾ, ਤੇ ਉਦੋਂ ਵੀ ਅਕਾਲੀਆਂ ਦੀ ਸਰਕਾਰ। ਬਿਲਕੁਲ ਇਹ ਸਾਕੇ ਵਾਪਰੇ ਆ ਤੇ ਅਕਾਲੀ ਦਲ ਦੇ ਹੁੰਦਿਆਂ ਵਾਪਰੇ ਆ। ਤੇ ਅੱਜ ਜਦੋਂ ਕੌਮ ਬੇਅਦਬੀ ਦਾ ਇਨਸਾਫ ਲੈਣ ਲਈ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੀ ਆ, ਜਾਂ ਬਰਗਾੜੀ 'ਚ ਬੇਅਦਬੀ ਰੋਸ ਮਾਰਚ ਜਿਹੜਾ ਜਾਂ ਉੱਥੇ ਮੋਰਚਾ ਚੱਲ ਰਿਹਾ, ਜਿੱਥੇ ਕਿ 5 ਫਰਵਰੀ ਨੂੰ ਬਹੁਤ ਵੱਡਾ ਉਹ ਟ੍ਰੈਫਿਕ ਜਾਮ ਕਰਨ ਲੱਗੇ ਹੈਗੇ ਪਰਮਾਨੈਂਟ, ਔਰ ਉਹ ਜਿਹੜਾ ਹੈਗਾ ਉਹਦੀ ਆਪਾਂ ਗੱਲ ਕਰਦੇ ਹਾਂ। ਇਸ ਵਾਰ ਕੌਮ ਨੂੰ ਹਰੇਕ ਵਾਰੀ, ਅੱਗੇ ਵੀ ਬਰਗਾੜੀ ਦਾ ਮੋਰਚਾ ਲੱਗਾ ਜੀ। ਜਿਹੜੀ 1978 ਦੀ ਜਿਹੜੀ ਆਪਣਾ ਕਤਲੇਆਮ ਹੋਇਆ, 13 ਸਿੰਘ ਉਸ ਵੇਲੇ ਸ਼ਹੀਦ ਕੀਤੇ ਗਏ ਸੀ। ਜਿਹੜੀ ਕਹਾਣੀ ਹਰਮਿੰਦਰ ਭਾਜੀ ਦੇ ਨਾਲ ਵਾਪਰੀ ਆ, ਜਿਹੜੀ ਹਰਮਿੰਦਰ ਸਿੰਘ ਦੇ ਮੂੰਹ 'ਚ ਗੋਲੀਆਂ ਮਾਰੀਆਂ, ਜੇ ਤੁਸੀਂ 1978 ਦੀਆਂ ਅਖਬਾਰਾਂ ਕੱਢੋ ਤੇ ਜਥੇਦਾਰ ਫੌਜਾ ਸਿੰਘ ਨਾਲ ਸੇਮ ਹੀ ਗੱਲ ਹੋਈ। ਉਹਨਾਂ ਨੂੰ ਵੀ ਜੇ ਤੁਸੀਂ ਉਸ ਵੇਲੇ ਦੀਆਂ ਅਖਬਾਰਾਂ ਕੱਢੋ ਤੇ ਉਹਨਾਂ ਨੂੰ ਕਹਿੰਦੇ ਵੀ ਜਿਹੜਾ ਉਹ ਪੁਲਿਸ ਆਫੀਸਰ ਆ ਉਹਨੇ ਗੋਲੀ ਮਾਰ ਕੇ ਕਿਹਾ ਕਿ ਤੁਸੀਂ ਸਾਰੇ ਪਵਾੜੇ ਦੀ ਜਾਣਾ ਜੀ, ਔਰ ਉਹਨਾਂ ਨੂੰ ਗੋਲੀ ਮਾਰੀ ਗਈ। ਔਰ ਸਾਨੂੰ ਬਾਰ-ਬਾਰ ਸਾਡਾ ਸ਼ਿਕਾਰ ਖੇਡਿਆ ਜਾਂਦਾ। ਔਰ ਜੇ ਅਸੀਂ ਇਸ ਮਸਲੇ ਤੇ ਸਿੱਖ ਕੌਮ ਇਕੱਠੀ ਨਾ ਹੋਈ, ਜੇ ਅਸੀਂ ਬੇਅਦਬੀਆਂ ਦਾ ਇਨਸਾਫ ਨਾ ਲਿਆ, ਜਿਵੇਂ ਸਾਕਾ ਨਕੋਦਰ ਵਾਪਰਿਆ, ਸਾਕਾ ਬਰਗਾੜੀ ਵਾਪਰਿਆ, ਜਾਂ ਖੂਨੀ ਵਿਸਾਖੀ ਵਾਪਰੀ ਆ, ਇਹੋ ਜਿਹੇ ਸਾਕੇ ਵਾਪਰਦੇ ਰਹਿਣਗੇ। ਸਾਡੇ ਜਿਹੜੇ ਸਿੱਖ ਨੌਜਵਾਨ ਆ, ਗੱਭਰੂ ਆ, ਉਹ ਸ਼ਹੀਦ ਹੁੰਦੇ ਰਹਿਣਗੇ। ਇਸ ਕਰਕੇ ਕੌਮ ਨੂੰ ਬਹੁਤ ਦੂਰ ਅੰਦੇਸ਼ੀ ਨਾਲ ਸੋਚਣ ਦੀ ਲੋੜ ਆ। ਸਾਡੇ ਜਿਹੜੇ ਲੀਡਰ ਆ ਉਹਨਾਂ ਨੂੰ ਸਹਿਰਦ ਹੋਣ ਦੀ ਲੋੜ ਆ। ਇਹਨਾਂ ਪਰਿਵਾਰਾਂ ਦੇ ਨਾਲ ਬਾਂਹ ਫੜਨ ਦੀ ਲੋੜ ਆ। ਸਾਡੇ ਕੋਲ ਇਹ ਨਹੀਂ ਹੈਗਾ ਵੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਆ, ਪਰ ਉਹਨਾਂ ਨੂੰ ਚੈਨਲਾਈਜ਼ ਕਰਕੇ ਉਹਨਾਂ ਨੂੰ ਠੀਕ ਸਿਰਫ ਅਖਬਾਰ ਦੇ ਵਿੱਚ ਬਿਆਨ ਦੇ ਦੇਣਾ ਕਿ ਇਹਦੀ CBI ਜਾਂਚ ਹੋਵੇ ਜੀ, ਸਰਕਾਰ ਇਨਸਾਫ ਦੇ ਦੇਵੇ, ਇਹਦੇ ਨਾਲ ਨਹੀਂ ਹੁੰਦਾ। ਨਹੀਂ ਬਿਲਕੁਲ, ਇਹ ਜਿਹੜੀਆਂ ਹਾਂਜੀ ਜੋ ਤੁਸੀਂ ਇਹਨਾਂ ਨੂੰ ਸਾਰੀ ਦਾਸਤਾਨ ਬਿਆਨ ਕੀਤੀ ਹੈ, ਮਤਲਬ ਕੋਈ ਸ਼ਬਦ ਨਹੀਂ ਰਹਿ ਜਾਂਦੇ ਇਹਦੇ ਲਈ ਹੋਰ ਅੱਗੇ ਸਵਾਲ ਕਰਨ ਨੂੰ ਮੇਰੇ ਲਈ, ਜਾਂ ਮੈਨੂੰ ਆਪ ਨੂੰ ਨਹੀਂ ਉਹ ਹੁੰਦਾ ਵੀ ਮੈਂ ਕੀ ਅੱਗੇ ਇਹਦੇ ਤੇ ਅਸੀਂ ਗੱਲ ਕਰੀਏ। ਪਰ ਮਤਲਬ ਹੁਣ ਇਸ ਵਕਤ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਤੇ ਮਹਾਰਾਜ ਅੱਗੇ, ਗੁਰੂ ਸਾਹਿਬ ਅੱਗੇ, ਕਿ ਪਰਿਵਾਰ ਨੂੰ
ਭਾਣਾ ਮੰਨਣ ਦਾ ਜਿੱਥੇ ਬਲ ਹੈ, ਤੇ ਸਾਨੂੰ ਘੱਟੋ ਘੱਟ ਇਹ ਪਤਾ ਲੱਗ ਸਕੇ ਕਿ ਹੋਇਆ ਕੀ, ਉਹਦੀ ਰਿਪੋਰਟ ਅਸੀਂ ਬਾਹਰ ਕੱਢ ਸਕੀਏ। ਜੋ ਤੁਸੀਂ ਗੱਲ ਕਰਦੇ ਹੋ ਕਿ ਹਜੇ ਤੱਕ ਸਾਨੂੰ 87 ਪੇਜ ਮਿਲੇ ਆ, ਪਰ ਜਿਹੜੀ ਕੰਪਲੀਟ ਰਿਪੋਰਟ ਹੈਗੀ ਹੈ, ਘੱਟੋ ਘੱਟ ਅਸੀਂ ਉਹ ਸੱਚ ਬਾਹਰ ਆ ਸਕੇ। ਜੇ ਅੱਜ ਇਨਸਾਫ ਦੀ ਨਹੀਂ ਗੱਲ ਅਸੀਂ ਕਰ ਸਕਦੇ ਤੇ ਹੋਰ ਫਿਰ ਸਾਡੇ ਪੱਲੇ ਰਹਿ ਕੀ ਜਾਂਦਾ। ਮਤਲਬ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ, ਨਾਲ ਹੀ ਨਾਲ ਸਾਡੇ ਜਿਹੜੇ ਦਰਸ਼ਕ ਇਸ ਵਕਤ ਜੁੜੇ ਹੋਏ ਆ ਉਹਨਾਂ ਦੇ ਲਈ ਮਤਲਬ ਸਾਡੇ ਕੋਲੇ ਇੱਕ ਸਵਾਲ ਦੇ ਤੌਰ ਤੇ ਹੀ ਬਚਦਾ ਆ ਵੀ ਅਸੀਂ ਘੱਟੋ ਘੱਟ ਅਸੀਂ ਹੋਰ ਕੀ ਕਰ ਸਕਦੇ ਹਾਂ। ਅਸੀਂ ਇੰਨਾ ਕੁਝ ਵਾਪਰਨ ਦੇ ਬਾਵਜੂਦ 86 ਦਾ ਜਿਹੜਾ ਸਾਕਾ ਸੀ ਉਹ 2015 ਦੇ ਵਿੱਚ ਮੁੜ ਦੁਹਰਾਇਆ ਗਿਆ। ਅਸੀਂ ਅੱਜ ਫੇਰ ਸੜਕਾਂ ਦੇ ਉੱਤੇ ਬੈਠੇ ਹਾਂ, ਮੋਹਾਲੀ ਹੋਵੇ, ਬਰਗਾੜੀ ਹੋਵੇ, ਮੋਰਚੇ ਲੱਗੇ ਹੋਏ ਆ, ਲੈ ਦੇ ਕੇ ਗੱਲ ਇੱਥੇ ਆ ਕੇ ਮੁੱਕਦੀ ਹੈ। ਸੋ ਇਵੈਂਚੁਅਲੀ ਜਿਹੜਾ ਹੱਲ ਹੈ ਉਹ ਆਜ਼ਾਦ ਸਿੱਖ ਰਾਜ ਦੀ ਪ੍ਰਾਪਤੀ ਤੋਂ ਬਗੈਰ ਕੋਈ ਹੋਰ ਨਹੀਂ ਨਜ਼ਰ ਆਉਂਦਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।